टाइम ग्राउंड दे विच हुंदा सी, टीचरां दे कोल पढ़दे सी, पर जयपाल सिंह भुल्लर वापस ही नहीं मुड़ सकिया। ਉਹਦਾ ਕੋਈ ਮੇਨ ਯਾਰ ਦੋਸਤ ਬਣ ਕੇ ਤੇ ਗੰਢ ਕੇ ਤੇ ਉਹਨਾਂ ਨੂੰ ਫਸਾਉਂਦਾ। ਖਾਸ ਕਰ ਬੱਚੇ ਜਿਹੜੇ ਕਾਨੂੰਨ, ਸਾਡੀਆਂ ਅਦਾਲਤਾਂ, ਸਾਡੀ ਪੁਲਿਸ, ਹੁਣ ਜੇਲ੍ਹਾਂ ਦੇ ਅੱਗੇ ਲਿਖਿਆ ਹੁਣ ਸ਼ਾਇਦ ਫਿਰ ਸੈਂਟਰਲ ਜੇਲ੍ਹ ਲਿਖਣ ਲੱਗ ਪਏ, ਵਿੱਚੋਂ ਉੱਤੇ ਲਿਖਦਾ ਸੁਧਾਰ ਘਰ। ਜੇਲ੍ਹਾਂ ਹੀ ਵਿਗਾੜ ਘਰ ਸੀ। ਕਿਸੇ ਛੋਟੀ ਉਮਰ ਦੇ ਬੱਚੇ ਨੂੰ ਕਿਸੇ ਛੋਟੇ ਮੋਟੇ ਕੇਸ 'ਚ ਜਾਂ ਵੱਡੇ ਕੇਸ 'ਚ ਫਸਾ ਕੇ ਜੇਲ੍ਹ 'ਚ ਸੁੱਟ ਦੇਣਾ। ਅਤੇ ਐਕਚੁਅਲੀ ਸਾਡੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਨਰਸਰੀਆਂ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਪੰਜਾਬ ਦੇ ਇੱਕ ਅਜਿਹੇ ਘਰ ਦੇ ਵਿੱਚ ਬੈਠੇ ਹਾਂ ਜਿਸ ਘਰ ਦੇ ਵਿੱਚ ਕਦੇ ਖੁਸ਼ੀਆਂ ਹੁੰਦੀਆਂ ਸੀ, ਤੇ ਪਰ ਜੇ ਅੱਜ ਗੱਲ ਕਰੀਏ ਤਾਂ ਅੱਜ ਉਸ ਘਰ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਆਪਣੇ ਪੁੱਤ ਦੀਆਂ ਯਾਦਾਂ ਨੂੰ ਲੈ ਕੇ ਉਦਾਸੀ ਆ ਜਾਂਦੀ ਆ ਉਹਨਾਂ ਚਿਹਰਿਆਂ ਦੇ ਉੱਪਰ ਜਿਹੜੇ ਇਸ ਘਰ ਦੇ ਵਿੱਚ ਰਹਿ ਰਹੇ ਨੇ ਚਿਹਰੇ। ਤਾਂ ਮੈਂ ਗੱਲ ਕਰ ਰਿਹਾ ਜੈਪਾਲ ਸਿੰਘ ਭੁੱਲਰ ਦੀ। ਛੋਟੇ ਹੁੰਦਿਆਂ ਦਾ ਸੁਪਨਾ ਸੀ ਜੈਪਾਲ ਸਿੰਘ ਭੁੱਲਰ ਦਾ ਕਿ ਖਿਡਾਰੀ ਬਣਾਂਗੇ, ਆਫਿਸਰ ਬਣਾਂਗੇ, ਪਰ ਉਸ ਤੋਂ ਬਾਅਦ ਅਜਿਹੀ ਦੁਨੀਆ ਦੇ ਵਿੱਚ ਜਾਂਦੇ ਨੇ ਕਿ ਬਾਅਦ ਦੇ ਵਿੱਚੋਂ ਉਹ ਦੁਨੀਆ 'ਚੋਂ ਕਦੇ ਵਾਪਸ ਨਹੀਂ ਨਿਕਲਦੇ। ਤਾਂ ਸਾਡੇ ਨਾਲ ਇਸ ਵਕਤ ਮੌਜੂਦ ਨੇ ਜੈਪਾਲ ਸਿੰਘ ਭੁੱਲਰ ਦੇ ਫਾਦਰ ਸਾਹਿਬ, ਤਾਂ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਤੁਹਾਡਾ
ਤੇ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ। ਜੇ ਅਸੀਂ ਗੱਲ ਕਰਦੇ ਹਾਂ ਜੀ ਜੈਪਾਲ ਸਿੰਘ ਭੁੱਲਰ ਨੂੰ ਲੈ ਕੇ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਪਰ ਪਹਿਲਾਂ ਸਵਾਲ ਇਹ ਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਸ ਨੂੰ ਕਿੱਥੇ ਜੇ ਖੜਾ ਦੇਖਦੇ ਹੋ, ਪੰਜਾਬ ਦੀ ਨਾਲ ਸੰਬੰਧਿਤ ਜਿਹੜੀ ਕਿ ਗੱਲਬਾਤ ਕਰਦੇ ਹਾਂ। ਪੰਜਾਬ ਦੀ ਜਿਹੜੀ ਸਾਡੀ ਨੌਜਵਾਨੀ ਆ ਉਹਦੇ ਲਈ ਨਾ ਤੇ ਸਰਕਾਰ ਵੱਲੋਂ ਤੇ ਨਾ ਹੀ ਸਾਡੀਆਂ ਜਿਹੜੀਆਂ ਸੰਸਥਾ ਨੇ, ਭਾਵੇਂ ਧਾਰਮਿਕ ਸੰਸਥਾ ਨੇ ਜਾਂ ਦੂਸਰੀਆਂ ਨੇ, ਉਹਨਾਂ ਵੱਲੋਂ ਕੋਈ ਯੋਗ ਉਪਰਾਲਾ ਨਹੀਂ ਕੀਤਾ ਗਿਆ। ਤੇ ਮੈਂ ਬਹੁਤ ਪਹਿਲਾਂ ਤੋਂ ਇਹ ਮਹਿਸੂਸ ਕਰਦਾ ਸਾਂ, ਜਦੋਂ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਪਿੰਡਾਂ 'ਚ ਦੇਖਣਾ ਵੀ 2.5-3 ਸਾਲ ਦੇ ਬੱਚਿਆਂ ਨੂੰ ਟਾਈਆਂ ਲਾ ਕੇ ਤੇ ਸਰਦੀਆਂ 'ਚ ਟਾਈ ਤੇ ਹੋਰ ਲਾ ਕੇ ਤੇ ਉਹ ਛੋਟੀਆਂ ਛੋਟੀਆਂ ਵੈਨਾਂ 'ਚ, ਰਕਸ਼ਿਆਂ ਤੇ, ਗੱਡੀਆਂ 'ਚ ਜਿਵੇਂ ਮੁਰਗੀਆਂ ਦੇ ਬੱਚੇ ਜਾਂ ਮੁਰਗੀਆਂ ਤਾੜੀਆਂ ਹੁੰਦੀਆਂ ਨਾ, ਐਂ ਤਾੜ ਕੇ ਤੇ ਸਕੂਲਾਂ 'ਚ ਭੇਜ ਦਿੱਤਾ ਜਾਂਦਾ ਸੀ ਮਾਂ ਪਿਓ ਵੱਲੋਂ। ਤੇ ਮਾਂ ਪਿਓ ਵਿਚਾਰੇ ਤੇ ਇਸ ਭਵਿੱਖ ਲਈ ਭੇਜਦੇ ਸੀ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਆਪਣੇ ਰੁਜ਼ਗਾਰ ਰੋਜੀ ਜੋਗੇ ਬਣ ਜਾਣਗੇ। ਟੀਚਰਾਂ ਨੇ ਬਿਲਕੁਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਟਿਊਸ਼ਨਾਂ ਰੱਖ ਲਈਆਂ ਤੇ ਕਿਤੇ ਨਾ ਕਿਤੇ ਜਿਹੜਾ ਇਹ ਸਰਕਾਰੀ ਢਾਂਚਾ ਸੀਗਾ ਟੀਚਰਾਂ ਵਾਲਾ, ਇਹਨਾਂ ਯੂਨੀਅਨ ਬਣਾ ਕੇ ਤੇ ਇਹ ਕੰਮ ਕਰਕੇ ਪੰਜਾਬ ਦੀ ਜਵਾਨੀ ਦਾ ਇਹਨਾਂ ਬੇੜਾ ਗਰਕ ਕਰ ਦਿੱਤਾ। ਆਪਣੇ ਬੱਚੇ ਤੇ ਇਹਨਾਂ ਨੰਬਰ ਲਵਾ ਕੇ ਤੇ ਸੈੱਟ ਕਰ ਲਏ, ਬਾਕੀਆਂ ਦਾ ਇਹਨਾਂ ਨੇ ਪੱਠਾ ਪਾਇਆ। ਭੁੱਲਰ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਟੀਚਰਾਂ ਦੀ ਗੱਲ ਕਰੀ ਹੈ, ਜੈਪਾਲ ਸਿੰਘ ਭੁੱਲਰ ਵੀ ਇੱਕ ਟਾਈਮ ਗਰਾਊਂਡ ਦੇ ਵਿੱਚ ਹੁੰਦਾ ਸੀ, ਟੀਚਰਾਂ ਦੇ ਕੋਲ ਪੜ੍ਹਦੇ ਸੀ, ਪਰ ਜੈਪਾਲ ਸਿੰਘ ਭੁੱਲਰ ਦੇ ਨਾਲ ਅਜਿਹਾ ਕੀ ਵਾਪਰਦਾ ਕਿ ਉਹ ਉਸ ਦੁਨੀਆ ਦੇ ਵਿੱਚ ਚਲਾ ਜਾਂਦਾ ਜਿਹੜੀ ਦੁਨੀਆ ਦੇ ਵਿੱਚੋਂ ਕਦੇ ਵਾਪਸ ਹੀ ਨਹੀਂ ਮੁੜ ਸਕਿਆ? ਵੇਖੋ ਜੀ, ਜਿਹੜੇ ਵੀ ਬੱਚੇ ਇਸ ਤਰ੍ਹਾਂ ਹੁੰਦੇ ਨੇ ਉਹਨਾਂ ਨੂੰ ਸੁਸਾਇਟੀ 'ਚੋਂ ਹੀ ਉਹਦਾ ਕੋਈ ਮੇਨ ਯਾਰ ਦੋਸਤ ਬਣ ਕੇ ਤੇ ਗੰਢ ਕੇ ਤੇ ਉਹਨਾਂ ਨੂੰ ਫਸਾਉਂਦਾ। ਖਾਸ ਕਰ ਬੱਚੇ ਜਿਹੜੇ ਥੋੜ੍ਹੇ ਵੱਖਰੀ ਟਾਈਪ ਦੇ ਹੁੰਦੇ ਨੇ ਤੇ ਉਹਨਾਂ ਨੂੰ ਇਹ ਦੂਜੇ ਕੁਛ ਕ੍ਰਿਮੀਨਲ ਕਹਿ ਲਓ ਜਾਂ ਕਰਕੇ ਤੇ ਉਹਨਾਂ ਨੂੰ ਵੀ ਪੱਟਦੇ ਆ ਵੀ ਜੇ ਕੱਲ੍ਹ ਨੂੰ ਇਹ ਹੋਇਆ ਤੇ ਸਾਡੇ ਮਾਂ ਪਿਓ ਕਹਿਣਗੇ ਵੀ ਲਓ ਜੀ ਫਲਾਣਾ ਮੁੰਡਾ ਜਿਹੜਾ ਗੇਮ ਕਰਦਾ ਜਾਂ ਫਲਾਣਾ ਠੀਕ ਹੈ ਤੇ ਤੂੰ ਕਿਉਂ ਨਹੀਂ। ਇਸ ਕਰਕੇ ਉਹਨੂੰ ਕੁਛ ਉਹਦੇ ਜਾਂ ਬੇਲੀਆਂ ਨਹੀਂ ਫਸਾਇਆ, ਪੱਟਿਆ ਤੇ ਮੁੜ ਕੇ ਉਹ ਐਸਾ ਤਿਲਕਿਆ, ਮੈਂ ਬੜੀ ਵਾਲ ਆਈ ਦੁਬਾਰਾ। ਫਿਰ ਸਾਡਾ ਕਾਨੂੰਨ, ਸਾਡੀਆਂ ਅਦਾਲਤਾਂ, ਸਾਡੀ ਪੁਲਿਸ, ਹੁਣ ਜੇਲ੍ਹਾਂ ਦੇ ਅੱਗੇ ਲਿਖਿਆ ਹੁਣ ਸ਼ਾਇਦ ਫਿਰ ਸੈਂਟਰ ਜੇਲ੍ਹ ਲਿਖਣ ਲੱਗ ਪਏ, ਵਿੱਚੋਂ ਉੱਤੇ ਲਿਖਦਾ ਸੁਧਾਰ ਘਰ। ਤੇ ਮੈਂ ਕੋਈ ਵੀ ਮੇਰੇ ਨਾਲ ਆਣ ਕੇ ਇੱਥੇ ਜਿਹੜੇ ਜਿਹਨੂੰ ਲੱਗਦਾ ਵੀ ਇਹ ਮੇਰੀ ਗੱਲ ਗਲਤ ਆ ਤੇ ਕਿਤੇ ਵੀ ਗੱਲ ਕਰ ਸਕਦਾ। ਜੇਲ੍ਹਾਂ ਹੀ ਵਿਗਾੜ ਘਰ ਸੀ। ਕਿਸੇ ਛੋਟੀ ਉਮਰ ਦੇ ਬੱਚੇ ਨੂੰ ਕਿਸੇ ਛੋਟੇ ਮੋਟੇ ਕੇਸ 'ਚ ਜਾਂ ਵੱਡੇ ਕੇਸ 'ਚ ਫਸਾ ਕੇ ਜੇਲ੍ਹ 'ਚ ਸੁੱਟ ਦੇਣਾ। ਤੇ ਐਕਚੁਅਲੀ ਸਾਡੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਨਰਸਰੀਆਂ ਨੇ ਕ੍ਰਾਈਮ ਦੀਆਂ। ਤੁਸੀਂ ਕਿਹਾ ਕਿ ਕ੍ਰਾਈਮ ਦੀਆਂ ਨਰਸਰੀਆਂ ਨੇ, ਪਰ ਜੈਪਾਲ ਸਿੰਘ ਭੁੱਲਰ ਦੇ ਪਿਤਾ ਵੀ ਇੱਕ ਪੁਲਿਸ ਦੇ ਵਿੱਚ ਅਧਿਕਾਰੀ ਰਹੇ ਨੇ, ਪੁਲਿਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਰਹੇ ਨੇ। ਕੀ ਹੁੰਦਾ ਜੇਲ੍ਹਾਂ ਦੇ ਵਿੱਚ, ਜਿਹੜਾ ਸਿਸਟਮ ਹੁੰਦਾ, ਕਿਸ ਤਰ੍ਹਾਂ ਦਾ ਜੇਲ੍ਹਾਂ ਦਾ ਸਿਸਟਮ ਹੁੰਦਾ, ਕਿਸ ਤਰ੍ਹਾਂ ਦਾ ਥਾਣਿਆਂ ਕਚਹਿਰੀਆਂ ਦਾ ਸਿਸਟਮ ਹੁੰਦਾ? ਦੇਖੋ, ਪੁਲਿਸ ਦੀ ਨੌਕਰੀ ਅੱਜ ਕੱਲ੍ਹ ਤੇ ਪੁਲਿਸ ਵਾਲੇ ਜਿਹੜੀ ਜੇਲ੍ਹਾਂ 'ਚ ਵੀ ਲਾਏ ਨੇ। ਅਦਰਵਾਈਜ਼ ਪੰਜਾਬ ਪੁਲਿਸ ਦਾ ਤੇ ਜੇਲ੍ਹ ਵਿਭਾਗ ਦੇ ਵੱਖਰੇ ਮਹਿਕਮੇ ਨੇ। ਸਾਡੀ ਪੁਲਿਸ ਦੀ ਜੇਲ੍ਹਾਂ ਦੇ ਵਿੱਚ ਉਸ ਟਾਈਮ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ, ਨਾ ਕੋਈ ਅੰਦਰ ਜਾਂਦਾ ਸੀ, ਡਿਊਟੀ ਤੱਕ ਹੀ ਸੀਮਤ ਸੀ। ਤੇ ਇਸ ਕਰਕੇ ਮੈਂ ਉਹਦੇ ਬਾਰੇ ਕੋਈ ਇਹ ਜਵਾਬ ਨਹੀਂ ਦੇ ਸਕਦਾ। ਸਿਸਟਮ ਦੇ ਅੰਦਰ ਜੋ ਸੁਣਿਆ, ਜੋ ਲੋਕਾਂ ਨੂੰ ਜਿਹੜੇ ਅੰਦਰ ਦੱਸਦੇ ਆ, ਉਹ ਸਿਸਟਮ ਤੇ ਬਿਲਕੁਲ ਉਦੋਂ ਤੋਂ ਹੀ ਨਿਲ ਸੀ, ਬਿਲਕੁਲ ਨਿਲ ਸੀ।
ਜੇਲ੍ਹਾਂ 'ਚ ਨਸ਼ੇ ਮਿਲਦੇ ਸੀ। ਮੇਨ ਤਾਂ ਇਹ ਆ ਵੀ ਉੱਥੇ ਪੈਸੇ ਵਾਲਾ ਬੰਦਾ ਜਿਹੜਾ ਮੋਟੇ ਪੈਸੇ ਲਈ ਜਾਂਦੇ ਸੀ ਉਹਨੂੰ ਤਾਂ ਮਾੜੀ ਮੋਟੀ ਸਹੂਲਤ ਸੀਗੀ, ਅਤੇ ਜੇ ਪੈਸੇ ਹੈ ਨਹੀਂ ਅਤੇ ਉਹਨੂੰ ਬਿਲਕੁਲ ਰੋਟੀ ਪਾਣੀ ਦੀ ਸਹੂਲਤ ਨਹੀਂ, ਮੈਡੀਕਲ ਦੀ ਸਹੂਲਤ ਨਹੀਂ। ਅਤੇ ਅਸਲ ਇਹ ਵੀ ਇੱਕ ਬੜਾ ਵੱਡਾ ਕਾਰਨ ਬਣਿਆ ਵੀ ਜੇਲ੍ਹਾਂ ਵੱਲ ਮੇਰੇ ਖਿਆਲ ਅੰਗਰੇਜ਼ਾਂ ਦੇ ਟਾਈਮ ਜੇਲ੍ਹਾਂ ਦਾ ਫਿਰ ਵੀ ਰੂਲ ਸੀ। ਅੰਗਰੇਜ਼ਾਂ ਦੇ ਟਾਈਮ ਇਹ ਸੀ ਵੀ ਉਹਨਾਂ ਦੇ ਅਫਸਰ ਕਰਪਟ ਨਹੀਂ ਸਨ, ਅਤੇ ਸਾਡੇ ਅਫਸਰ ਬੜੇ ਕਰਪਟ ਸਨ। ਅਤੇ ਇਸ ਕਰਕੇ ਜੇਲ੍ਹਾਂ ਦਾ ਕੀ ਹੋਣਾ ਸੀ, ਰਿਸ਼ਵਤ ਚੱਲਦੀ ਸੀ, ਉਹਨਾਂ ਨੂੰ ਸਹੀ ਨਾ ਖੁਰਾਕ ਮਿਲਦੀ ਸੀ, ਨਾ ਦਵਾਈ ਮਿਲਦੀ ਸੀ, ਬਾਹਰੋਂ ਪੈਸੇ ਦੇਣੇ ਪੈਂਦੇ ਸੀ, ਜੇਲ੍ਹਾਂ 'ਚ ਨਸ਼ੇ ਵਿਕਦੇ ਸਨ। ਇਹ ਸਾਰਿਆਂ ਨੂੰ ਪਤਾ, ਤੁਹਾਨੂੰ ਵੀ, ਹੋਰਨਾਂ ਲੋਕਾਂ ਨੂੰ ਵੀ ਪਤਾ। ਜੈਪਾਲ ਸਿੰਘ ਭੁੱਲਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬੜੀਆਂ ਯਾਦਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ। ਜੈਪਾਲ ਸਿੰਘ ਭੁੱਲਰ ਦਾ ਪਹਿਲਾ ਜਿਹੜਾ ਕ੍ਰਾਈਮ ਹੁੰਦਾ ਤੁਹਾਨੂੰ ਪਤਾ ਲੱਗਦਾ ਉਸ ਬਾਰੇ, ਤਾਂ ਫਿਰ ਦਿਲ 'ਤੇ ਕੀ ਬੀਤਦੀ ਹੈ ਕਿ ਜੈਪਾਲ ਸਿੰਘ ਭੁੱਲਰ ਤਾਂ ਇੱਕ ਹੈਮਰ ਥਰੋ ਦਾ ਖਿਡਾਰੀ ਸੀਗਾ, ਚੰਗਾ ਹਾਕੀ ਦਾ ਪਲੇਅਰ ਸੀ, ਤੁਸੀਂ ਦੱਸ ਵੀ ਰਹੇ ਸੀ ਕਿ, ਪਰ ਉਦੋਂ ਦਿਲ 'ਤੇ ਕੀ ਬੀਤਦੀ ਹੈ ਜਦੋਂ ਪਹਿਲੀ ਵਾਰ ਉਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾ ਕੇ ਕਦਮ ਰੱਖਦਾ, ਪਹਿਲਾ ਕਦਮ ਹੁੰਦਾ ਉਸ ਦਾ? ਮੇਰੇ ਇਕੱਲੇ ਦੇ ਨਹੀਂ, ਹਰ ਇੱਕ ਮਾਂ ਪਿਓ ਦੇ ਦਿਲ 'ਤੇ ਜਦੋਂ ਕਿਸੇ ਦਾ ਬੱਚਾ ਕਿਸੇ ਗਲਤ ਬੰਨੇ ਚਲਾ ਜਾਂਦਾ ਜਾਂ ਕੁਛ ਵੀ ਹੁੰਦਾ ਅਤੇ ਬਹੁਤ ਜ਼ਿਆਦਾ ਦੁੱਖ ਹੁੰਦਾ, ਬਹੁਤ ਜ਼ਿਆਦਾ ਖਤਮ ਹੋ ਜਾਂਦੀ ਹੈ, ਉਹਦੀ ਦੁਨੀਆ ਹੀ ਖਤਮ ਹੋ ਜਾਂਦੀ ਹੈ। ਉਹਦਾ ਬਿਲਕੁਲ ਲਾ ਲਓ ਵੀ ਜਿਵੇਂ ਕਿਸੇ ਬੰਦੇ ਦੀ ਕੋਈ ਆਸ ਹੀ ਟੁੱਟ ਜਾਂਦੀ ਆ ਅਤੇ ਉਹਨੂੰ ਮਤਲਬ ਨਿਰਾਸ਼ਾ ਅਤੇ ਬਿਲਕੁਲ ਬੇਦਿਲੀ ਨਾਲ ਐਵੇਂ ਦਿਨ ਕੱਟਣ ਵਾਲੀ ਗੱਲ ਹੁੰਦੀ ਹੈ, ਕਿਉਂਕਿ ਅਸੀਂ ਅਗਲੀ ਪੀੜ੍ਹੀ ਛੱਡ ਕੇ ਹਮੇਸ਼ਾ ਹੀ ਤੁਰ ਜਾਣਾ ਹੁੰਦਾ। ਅਤੇ ਹਰ ਜੋ ਸਾਡੀ ਸਭਿਅਤਾ ਵਾ ਪੰਜਾਬ ਦੀ ਅਤੇ ਸਾਡਾ ਧਰਮ ਆ, ਸਾਡੀ ਤਾਂ ਸਾਰੀ ਜੋ ਹੁੰਦੀ ਆ ਉਹ ਗਾਂਹ ਸਾਡੀ ਪੀੜ੍ਹੀ ਹੁੰਦੀ ਆ। ਹਾਂਜੀ, ਅਤੇ ਇਸ ਕਰਕੇ ਕਿਸੇ ਵੀ ਮਾਂ ਪਿਓ ਦਾ ਸਾਰਾ ਕੁਛ ਹੀ ਖਤਮ ਹੋ ਜਾਂਦਾ ਜਿੱਦਣ ਇਹੋ ਜਿਹੀ ਕੋਈ ਗੱਲ ਹੁੰਦੀ ਹੈ। ਕਦੇ ਬੈਠ ਕੇ ਗੱਲ ਹੁੰਦੀ ਸੀ ਜੈਪਾਲ ਦੇ ਨਾਲ ਜਦੋਂ ਤੁਸੀਂ ਉਸ ਦੁਨੀਆ ਦੇ ਵਿੱਚ ਜੈਪਾਲ ਗਿਆ, ਤਾਂ ਉਸ ਤੋਂ ਬਾਅਦ ਕਦੇ ਤੁਹਾਡੇ ਨਾਲ ਮੁਲਾਕਾਤ ਹੋਈ ਹੋਵੇ ਜਾਂ ਫੋਨ 'ਤੇ ਗੱਲ ਹੋਈ ਹੋਵੇ, ਉਹਦੇ ਨਾਲ ਕਿਸ ਤਰ੍ਹਾਂ ਦੀ ਗੱਲ ਹੋਈ ਸੀ ਕਿ ਵਾਪਸ ਆ ਜਾ ਜਾਂ ਮਤਲਬ ਛੱਡਿਆ ਇਸ ਦੁਨੀਆ ਨੂੰ, ਤਾਂ ਜੈਪਾਲ ਕੀ ਕਹਿੰਦਾ ਸੀ? ਕੋਈ ਜੈਪਾਲ ਨਹੀਂ ਸੀ ਕਹਿੰਦਾ ਵੀ ਮੈਂ ਇਹਨੂੰ ਛੱਡਣਾ ਨਹੀਂ ਗਾ, ਕੋਈ ਇਹ ਨਹੀਂ ਸੀ ਵੀ ਜੈਪਾਲ ਬਹੁਤ ਦੁਨੀਆ ਕਿਹੜੀ 'ਚ ਚਲਾ ਗਿਆ ਸੀ। ਇਹੋ ਹੀ ਦੁਨੀਆ ਵਾ, ਇਹੋ ਹੀ ਲੋਕ, ਇੱਥੇ ਹੀ ਆਪਾਂ ਸਾਰੇ ਰਹਿੰਦੇ ਹਾਂ, ਕੋਈ ਵੱਖਰੀ ਦੁਨੀਆ 'ਚ ਨਹੀਂ ਸੀ ਚਲਾ ਗਿਆ। ਪਰ ਸਾਡਾ ਜਿਹੜਾ ਸਿਸਟਮ ਆ, ਸਾਡੇ ਸਿਸਟਮ 'ਚ ਜਦੋਂ ਕੋਈ ਬੰਦਾ ਜੇ ਤਾਂ ਬੇਸਿਕਲੀ ਉਹਦਾ ਕ੍ਰਿਮੀਨਲ ਆ, ਉਹਦੇ ਲਈ ਉਹਦੇ ਦਾਅਵੇ 'ਚ ਵੀ ਮਾਰ ਕੇ ਨਿਕਲ ਵੀ ਜਾਂਦਾ, ਅਤੇ ਜਿਹੜਾ ਆਮ ਫਸਦਾ ਉਹਦੇ ਰਗੜਿਆ ਜਾਂਦਾ। ਸਾਡਾ ਸਿਸਟਮ ਹੀ ਇਹੋ ਜਿਹਾ। ਸਾਡੀਆਂ ਅਦਾਲਤਾਂ ਜਿਹੜੀਆਂ ਨੇ ਇਹ ਅੰਗਰੇਜ਼ਾਂ ਨੇ ਕਾਇਮ ਕੀਤੀਆਂ ਨੇ, ਅਤੇ ਅੰਗਰੇਜ਼ਾਂ ਬੜੀ ਘੱਟ ਸਟਰੈਂਥ ਨਾਲ ਉਹਨਾਂ ਦੀ ਆਪਣੀ ਅਤੇ ਮੈਂ ਸਾਨੂੰ ਅਤੇ ਸਾਡੇ ਰਾਹੀਂ ਗੁਲਾਮ ਰੱਖਣਾ ਸੀ ਆਪਣੇ, ਕਿਉਂ ਉਹਨਾਂ ਦੇ ਬੜੀ ਨਫਰੀ ਘੱਟ ਸੀਗੀ। ਅਤੇ ਉਹਨਾਂ ਇਹੋ ਜਿਹੇ ਕਾਨੂੰਨ ਬਣਾਏ ਵੀ ਜੇ ਉਹ ਚਾਹੁਣ ਅਤੇ ਸਰਕਾਰਾਂ ਚਾਹੁਣ ਅਤੇ ਜੋ ਜਿੱਧਰ ਮਰਜ਼ੀ ਬਾਣੀ ਪਾਸ ਨੂੰ ਉਹਨਾਂ ਨੂੰ ਖਹਿੜਾ ਛਡਾਉਣ ਲਈ ਕੋਈ ਰਸਤਾ ਹੀ ਨਹੀਂ ਸੀ। ਉਦੋਂ ਵੀ ਤਾਂ ਜਦੋਂ ਕੋਈ ਆਜ਼ਾਦੀ ਦੀ ਗੱਲ ਕਰਦਾ ਸੀ ਅਤੇ ਕਿੰਨੇ ਸਾਲ ਜੇਲ੍ਹਾਂ 'ਚ ਸੁੱਟਦੇ ਸੀ, ਕਾਲਿਆਂ ਪਾਣੀ 'ਚ ਭੇਜ ਦਿੰਦੇ ਸੀ, ਉੱਥੇ ਮਰ ਜਾਂਦੇ ਸੀ ਲੋਕ ਇਲਾਜ ਲਈ। ਕਿੰਨੇ ਸਾਡੇ ਲੋਕ ਉੱਥੇ ਮਰ ਗਏ, ਜੇਲ੍ਹਾਂ 'ਚ ਹੀ ਮਰ ਗਏ, ਕੋਈ ਵਾਪਸੀ ਨਹੀਂ ਸੀ। ਉਸ ਕਾਨੂੰਨ ਦੇ ਵਿੱਚ ਰਤਾ ਜਿੰਨਾ ਵੀ ਫਰਕ ਨਹੀਂ ਪਿਆ। ਇਹ ਠੀਕ ਹੈ ਵੀ ਉਦੋਂ ਉਹ ਲੋਕ ਹੀ ਅੰਗਰੇਜ਼ਾਂ ਦੇ ਸਕੰਜੇ 'ਚ ਆਉਂਦੇ ਸੀ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਸੀ, ਅਤੇ ਆਮ ਨਹੀਂ ਸੀ। ਪਰ ਇਹਨਾਂ ਆਜ਼ਾਦੀ ਵਾਲਾ ਕੰਮ ਤਾਂ ਖਤਮ ਹੋ ਗਿਆ। ਇਹਨਾਂ ਲੋਕਾਂ ਨੇ ਆਮ ਜਿਹੜੇ ਸੀ ਉਹਨਾਂ ਨੂੰ ਹੀ ਰਗੜਨਾ ਸ਼ੁਰੂ ਕਰਤਾ। ਪੁਲਿਸ ਦਾ ਮਹਿਕਮਾ ਇੱਕ ਧੰਦਾ ਬਣ ਗਿਆ, ਅਫਸਰਾਂ ਦਾ ਪੈਸੇ ਕਮਾਉਣ ਦਾ ਬੜਾ ਵੱਡਾ ਬਿਜ਼ਨਸ ਬਣ ਗਿਆ, ਅਤੇ ਉਹਦੀ ਆੜ ਦੇ ਵਿੱਚ ਕੁਚਲ ਦਿੱਤੇ ਗਏ। ਅੱਜ ਵੀ ਜਿਹੜੇ ਇੱਥੋਂ ਦੇ ਕਾਨੂੰਨ ਆ ਜਿਹੜੇ ਆ, ਦੇਖ ਲਓ ਵੀ ਤਗੜਾ ਬੰਦਾ ਜਿਹੜਾ ਉਹਦੇ ਮਹੀਨਿਆਂ 'ਚ ਹੀ ਉਹਦੀ ਬੇਲ ਹੋ ਜਾਂਦੀ ਹੈ। ਕਿ ਪਹਿਲੀ ਗੱਲ ਤਾਂ ਉੱਥੇ ਕੇਸ ਬਣਦਾ ਹੀ ਨਹੀਂ ਗਾ। ਹਾਂਜੀ, ਉਹਨੂੰ ਪਹਿਲਾਂ ਹੀ ਸਟਾਰਟਿੰਗ 'ਚ
उत्ते कोई पुलिस अफसर भी हुण किन्ने केस इत्थे धरने देई जांदे आ बरगाड़ी दा ते किन्ने केस आ ते सिट बन गई जी, जेब बन गई, कुछ निकलिया? हाँ जी। ते जे पुलिस चाहे तो घंटिया च क्यों पुलिस नूं पता हुण जिहड़ी पुलिस वाले जिहड़े आ ये जिहड़ी भी पार्टी दा राज हुंदा बिल्कुल उहदे कहण ते उहदे जो बोलदे आ उही करदे आ। हुण उस टाइम अकाली पार्टी दा राज सी। हाँ जी। तो जदों आ बेअदबियां होईयां उन्हां मुंडियां नूं मारिया गया तो जदों सरकार ही नहीं सी चाहुंदी इंसाफ देना तो कित्थों मिलना सी? फिर वो सबूत सारे खत्म कर दिंदी है पुलिस। अजे तक लोग सड़कों ते रुड़ी जाते हैं। इस करके ये सिस्टम ही साडा इहो जिहा ते अंग्रेज़ों का बनाया सिस्टम इन्हां ने कोई बदलिया नहीं ते ਉਹਦੇ ਨਾਲ लोग ਚੱਕੀ 'ਚ ਪਿਸੀ ਜਾ ਰਹੇ ਆ। ਤੁਸੀਂ ਸਿਸਟਮ ਦੀ ਗੱਲ ਕਰ ਰਹੇ ਹੋ। ਸਿਸਟਮ ਦੇ ਵਿੱਚ ਧੱਕਣ ਵਾਲੇ ਕੌਣ ਲੋਕ ਨੇ ਜਿਹੜਾ ਆਮ ਇੱਕ ਜੈਪਾਲ ਵਰਗੇ ਖਿਡਾਰੀ ਨੂੰ ਉਸ ਸਿਸਟਮ ਦੇ ਵਿੱਚ ਧੱਕ ਦਿੱਤਾ ਗਿਆ ਕਿ ਤੂੰ ਉਸ ਸਿਸਟਮ ਦੇ ਵਿੱਚ ਹੀ ਜਾ, ਬਸ ਤੇਰਾ ਰਾਹ ਹੀ ਆਹ? ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਤੇ ਸਰਕਾਰਾਂ ਦੋ ਹੀ ਨੇ। ਜੈਪਾਲ ਦਾ ਨਾਮ ਰੌਕੀ ਫਾਜ਼ਿਲਕਾ ਨਾਲ ਵੀ ਜੁੜਦਾ ਰਿਹਾ ਤੇ ਕਾਫੀ ਹੋਰ ਕ੍ਰਾਈਮ ਦੇ ਨਾਲ ਵੀ ਜੁੜਦਾ ਰਿਹਾ। ਕਈ ਵਾਰ ਗੱਲਬਾਤ ਹੋਈ ਹੋਣੀ ਹੈ ਇਸ ਦੇ ਵਿੱਚ। ਕੀ ਲੱਗਦਾ ਕਿੰਨਾ ਕੁ ਸੱਚ ਆ ਜਿਹੜਾ ਕਿ ਮੀਡੀਆ ਦੇ ਸਾਹਮਣੇ ਦਿਖਾਇਆ ਜਾਂਦਾ ਜਾਂ ਫਿਰ ਆਮ ਲੋਕਾਂ ਦੇ ਸਾਹਮਣੇ ਦਿਖਾਇਆ ਜਾਂਦਾ? ਮੈਂ ਇਹੋ ਜਿਹੀਆਂ ਗੱਲਾਂ ਕਰਨੀਆਂ ਵਾਜਬ ਨਹੀਂ ਸਮਝਦਾ। ਉਹ ਜਿਹੜਾ ਰੌਕੀ ਫਾਜ਼ਿਲਕਾ ਸੀ ਉਹਦਾ ਚਲੋ ਪਿਓ ਨਹੀਂ, ਉਹਦੀ ਵੀ ਮਾਂ ਸੀ, ਉਹਦੀ ਵੀ ਭੈਣ ਆ, ਉਹਦਾ ਵੀ ਭਰਾ ਵਾ। ਹਾਂਜੀ। ਉਹਦਾ ਵੀ ਪਰਿਵਾਰ ਆ ਤੇ ਇਸ ਤਰ੍ਹਾਂ ਦੂਜਿਆਂ ਦੇ ਵੀ ਆ ਜਿਹੜੇ ਹੁਣ ਇਹ ਜਾਨੋਂ ਵੀ ਚਲੇ ਗਏ ਤੇ ਮੈਂ ਤੁਹਾਨੂੰ ਉਹਦੇ ਬਾਰੇ ਉਹ ਵੀ ਹਾਲਾਤਾਂ ਦਾ ਸ਼ਿਕਾਰ ਹੋਇਆ ਹੋਏਗਾ। ਹਾਂਜੀ। ਤੇ ਕੁਛ ਪੋਲੀਟੀਕਲ ਲੋਕਾਂ ਦਾ ਵੀ ਸ਼ਿਕਾਰ ਹੋਇਆ। ਸਮਝੀ ਗੱਲ? ਤੇ ਸਿਰਫ ਇਹਨਾਂ ਦੀ ਜਿਹੜੀ ਆਪਸੀ गेम सी वो ही इन्हों लैगी। हुण सिद्धू मूसे वाला अल्लाह मैनू जो ये टॉपिक ते नहीं करनी चाहिए। ये की होया? ये भी पोलीटिकल सिस्टम जी आ गया। इन्हें इलैक्शन लड़ी। हाँ जी। तो वो कांग्रेस हार गई जां मतलब तो यह भी उन्हें भी किहड़ा इनू सीधे पासे जिहड़ा उहदा काम सी वो कर दिता। हाँ जी। पोलीटिकल लोग ही एक्चुअली की आ भी जे कोई ईमानदार पुलिस अफसर सही करना भी चाहता उन्होंने एक खूंजे ला देंगे, उन्होंने करन भी नहीं देंगे। मतलब स्टार्ट ये सारी गेम रल मिल के ही हुई। उन्होंने किते वो जी जगह लाउंदे ही नहीं, बदली करके वो मारते किते खुडे खड्डे च। ते मेन है भी जिहड़ा अफसरां दा इन्हां पोलीटिकल लोगों के बजाए कानून की राखी करन दे ये पोलीटिकल आकां की राखी करन लग पे। हाँ। तो उन्हां वोटां लैणियां हुंदियां, वोटां लैके तगड़ा धन कमाउणा हुंदा। उन्हां नूं कोई मरे कोई जीवे उन्हां नूं कोई फर्क नहीं हुंदा। आप उन्हां कोल तगड़ी सिक्योरिटी हुंदी है, प्राइवेट बंदे हुंदे ने, सब कुछ ही हुंदा। इस करके ये है भी एक किस्म का गुंडा राज जिन्हों को वो ही चलिया आउंदा पंजाब च। खासकर 78-80 तो देखते आए हैं कि सियासत च वो ना घटिया बंदियां दे हत्थां च रही कि जिहड़े बहुत ही गिरे हुए लोग सी। जिवें प्रकाश सिंह बादल आ ते होर भी जिहड़े हुण जे कैप्टन सी ते वो एक देख लो भी शराबी कुआबी बंदा जिहड़ा अपने एडे वड्डे हाउस चों ही नहीं निकलदा ते वो 10 साल 9 साल जां 9.5 साल मुख मंत्री रह गया। हाँ जी। जिहड़ा किते भी नहीं सी पहुँच सकदा, पता नहीं सौना कदों उन्हें ते उठना कदों। इस करके बदकिस्मती नाल
ਪੰਜਾਬ ਨੂੰ ਕਿਉਂਕਿ ਪਾਰਟੀਆਂ ਰਾਜ ਕਰਦੀਆਂ ਨੇ ਤੇ ਪਾਰਟੀਆਂ ਦੇ ਲੀਡਰ ਉਹ ਬਣੇ ਵੀ ਜਿਹੜੇ ਬਹੁਤ ਹੀ ਲਾਲਚ, ਉਹਨਾਂ ਨੂੰ ਕੁਛ ਨਹੀਂ ਸੀ, ਨਾ ਪੰਜਾਬ ਨਾਲ, ਨਾ ਦੇਸ਼ ਨਾਲ, ਜਾਂ ਕਿਸੇ ਨਾਲ। ਉਹਨਾਂ ਨੂੰ ਆਪਣੇ ਉਹਨਾਂ ਦੇ ਮਫਾਦ ਸੀ, ਪੈਸਾ ਸੀ। ਹੁਣ ਬਾਦਲ ਕਾ ਟੱਬਰ ਕਿੰਨਾ ਪੈਸਾ ਇਕੱਠਾ ਕਰ ਗਿਆ ਤੇ ਕਿੰਨੇ ਬਾਹਰਲੇ ਦੇਸ਼ਾਂ 'ਚ, ਤੇ ਕਿਤੇ ਲਾ ਲਓ ਵੀ ਇਹਨਾਂ ਦੀ ਕਿੰਨੀ ਪ੍ਰਾਪਰਟੀ ਆ। ਤੇ ਇਹਨਾਂ ਉਸੇ ਕੰਮ ਲਈ ਸਿਆਸਤ ਕੀਤੀ ਤੇ ਕਿੰਨੇ ਲੋਕ ਇਹਨਾਂ ਮਰਵਾ ਦਿੱਤੇ। ਇਹੋ ਹੀ ਪ੍ਰਕਾਸ਼ ਸਿੰਘ ਬਾਦਲ ਆ ਜਿਹਨੇ ਜਿਹੜਾ ਮਰਜੀ ਵਿੜੇ ਭਰਤੀ ਕਰਦਾ ਸੀ, ਆ ਫਿਰਦਾ ਆਪਣਾ ਜਮੂਰਾ ਜਿਹਾ ਜਿਹੜਾ ਰਾਮੂ ਵਾਲੀਆ ਘੈਂ ਘੈਂ ਕਰਦਾ। ਇਹਨੇ ਲਿਸਟ ਬਣਾਈ ਵੀ ਆ ਮਰਜੀਵੜਾ 1.25 ਲੱਖ ਮਰਜੀਵੜਾ ਭਰਤੀ ਕਰ ਲਿਆ ਜੀ। ਜਦੋਂ ਦਰਬਾਰ ਸਾਹਿਬ 'ਤੇ ਜਾਂ ਕੋਈ ਆਇਆ ਤੇ ਉਹ ਲੜ ਮਰਨਗੇ, ਤੇ ਉਹ 1.25 ਲੱਖ 'ਚੋਂ ਕੋਈ ਇੱਕ ਵੀ ਨਹੀਂ ਮਾਰੇ, ਹੋਰ ਲੋਕ ਗਏ ਵਿਚਾਰੇ। ਤੇ ਇਹ ਪਹਿਲਾਂ ਹੀ ਇਹ ਕਰਦੇ ਸੀ। ਹੁਣ ਦੋਸ਼ ਭਿੰਡਰਾਲੇ ਨੂੰ ਦੇ ਦਿੰਦੇ ਆ ਉਹ ਜੇ, ਤੇ ਇਹਨਾਂ 1.25 ਲੱਖ ਮਰਜੀਵੜਾ ਕਾਹਦੇ ਲਈ ਭਰਤੀ ਕੀਤਾ ਸੀ, ਤੇ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਸੀ। ਮੇਨ ਇਹ ਆ ਵੀ ਉਹਨਾਂ ਨੂੰ ਸੀ ਵੀ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਮਰਵਾਉਣਾ, ਤੇ ਭਿੰਡਰਾਲੇ ਨੂੰ ਮਰਵਾਉਣਾ। ਕਿਉਂਕਿ ਭਿੰਡਰਾਂ ਵਾਲਾ ਇਹਨਾਂ ਵਾਂਗ ਲਾਲਚੀ ਨਹੀਂ ਸੀ, ਉਹ ਇੱਕ ਸੰਤ ਲੋਕ ਸੀ, ਸੱਚ ਬੋਲਦਾ ਸੀ। ਬਸ ਉਹ ਦੇਖ ਲਓ ਵੀ ਉਹਦੇ ਕਰਕੇ ਹੀ ਕਿੰਨਾ ਕੁਛ ਬਾਦਲਾਂ ਨੇ ਕਤਲ ਕਰਾ ਦਿੱਤਾ। ਤੇ ਜਦੋਂ ਕਿ ਉਹ ਕੰਪਰੋਮਾਈਜ਼ ਹੋ ਸਕਦਾ ਸੀ ਪਹਿਲਾਂ ਹੀ, ਇੰਨੀ ਕੋਈ ਗੱਲ ਹੀ ਨਹੀਂ ਬਦਨੀ। ਇਹਨੇ ਆਪ ਨਿਰੰਕਾਰੀਆਂ ਦਾ ਫੰਕਸ਼ਨ ਕਰਾਇਆ, ਉੱਥੇ ਇਹਨੇ ਬੰਦੇ ਮਰਾਏ। ਮਤਲਬ ਜੇ ਪੰਜਾਬ ਦੇ ਪਿਛਲੇ ਮੈਂ 45 ਸਾਲ ਦੀ ਸਿਆਸਤ ਦੀ ਗੱਲ ਕਰਾਂ ਤੇ ਸਭ ਤੋਂ ਵੱਡਾ ਜਿਹੜਾ ਗੁਨਾਹਗਾਰ ਆ ਉਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਫੈਮਿਲੀ ਆ। ਤੁਸੀਂ ਸਿਆਸਤ ਦੀ ਗੱਲ ਕਰ ਰਹੇ ਹੋ, ਜਿਹੜੇ ਨੌਜਵਾਨ ਗਮਰਾਹ ਹੋ ਕੇ ਦਲਦਲ ਦੇ ਵਿੱਚ ਧੱਸ ਜਾਂਦੇ ਨੇ, ਨਸ਼ੇ ਦੀ ਦਲਦਲ ਹੋਵੇ ਜਾਂ ਫਿਰ ਗੈਂਗਵਾਰ ਦੀ ਦਲਦਲ ਹੋਵੇ, ਉਹ ਵੀ ਸਿਆਸਤ ਤੋਂ ਗਮਰਾਹ ਹੁੰਦੇ ਨੇ। ਉਹਨਾਂ ਦੇ ਪਿੱਛੇ ਵੀ ਪੋਲੀਟੀਕਲ ਪਾਰਟੀਆਂ ਖੜਦੀਆਂ ਨੇ ਜਾ ਕੇ ਕਿਤੇ ਨਾ ਕਿਤੇ। ਮੈਨੂੰ ਨਸ਼ੇ ਬਾਰੇ ਤਾਂ ਨਹੀਂ ਪਤਾ ਵੀ ਮੈਂ ਐਵੇਂ ਤੁਹਾਨੂੰ ਕਹਿ ਦਿਆਂ ਨਸ਼ੇ ਦੀ ਦਲਦਲ 'ਚ ਕਿਵੇਂ ਫਸ ਜਾਂਦੇ ਅਤੇ ਕਿਵੇਂ ਨਹੀਂ ਆ। ਅਤੇ ਇਹ ਠੀਕ ਹੈ ਵੀ ਨਸ਼ਾ ਅਕਸਰ ਵਿਕਦਾ ਅਤੇ ਫਿਰ ਹੀ ਦਲਦਲ ਕੋਲ ਆਉਂਦਾ, ਲੋਕਾਂ ਕੋਲ ਆਉਂਦਾ। ਅਤੇ ਆੜਾ ਹੁਣ ਚਿੱਟਾ ਵਾ, ਇਹ ਵਾਰ-ਵਾਰ ਕੀ ਕਰਦੇ ਨੇ ਵੀ ਪਾਕਿਸਤਾਨ ਡਰੋਨ ਅਤੇ ਆਰਮੀ BSF ਨੂੰ 50 ਕਿਲੋਮੀਟਰ 'ਤੇ ਛੱਡ ਦਿਓ। ਉਹ ਜਿਹੜੀ ਪਾਕਿਸਤਾਨ ਨੂੰ ਜਿਹੜਾ ਨਸ਼ਾ ਆਉਂਦਾ, ਉਹ ਹੀਰੋਇਨ ਜਿਹੜੀ ਆ ਉਹ ਕਾਫੀ ਕਾਸਟਲੀ ਹੈ, ਯੂਰਪ 'ਚ ਇਸਤੇਮਾਲ ਹੁੰਦਾ। ਉਹਦੇ ਪੈਕਟ ਜ਼ਿਆਦਾਤਰ ਯੂਰਪ 'ਚ ਖੁੱਲ੍ਹਦੇ ਆ ਅਤੇ ਇਹਦੇ ਇੱਕ ਰਸਤਾ ਵਾ। ਅਤੇ ਇਹ ਨਵਾਂ ਨਸ਼ਾ ਜਿਹੜਾ ਜਿਹਦੇ ਨਾਲ ਸਾਡੀ ਜਵਾਨੀ ਤਬਾਹ ਕੀਤੀ ਗਈ ਹੈ, ਜਿਹਨੂੰ ਚਿੱਟਾ ਕਿਹਾ ਗਿਆ, ਇਹ ਤਾਂ ਇੱਕ ਸੈਪਰੇਟ ਨਸ਼ਾ ਵਾ। ਜਿੱਥੋਂ ਤੱਕ ਮੇਰੀ ਜਾਣਕਾਰੀ ਆ ਵੀ ਇਹ ਵਰਲਡ ਵਾਰ ਟਾਈਮ ਨਾ ਜਰਮਨੀ ਦੇ ਵਿੱਚ ਹਿਟਲਰ ਦੇ ਟਾਈਮ ਇਹ ਤਿਆਰ ਹੋਇਆ ਸੀ ਅਤੇ ਫੌਜ ਨੂੰ ਉਹ ਦਿੱਤਾ ਗਿਆ, ਜਿਹਦੇ ਨਾਲ ਉਹਨਾਂ ਦੀ ਸੁੱਧ ਬੁੱਧ, ਮਤਲਬ ਉਹਨਾਂ ਨੂੰ ਭੁੱਖ ਤੇ ਜਾਂ ਉਹ ਇੰਜਰੀ ਜਾਂ ਕੁਛ ਵੀ ਮਹਿਸੂਸ ਨਹੀਂ ਸੀ ਹੁੰਦਾ, ਅਤੇ ਉਹ ਮਰਨ ਤੱਕ ਲੜੀ ਜਾਂਦੇ ਸੀ। ਅਤੇ ਉਹ ਤਕਨੀਕ ਇਹਨਾਂ ਨੇ ਜਿਹੜੀ ਇੱਥੇ ਲਿਆਂਦੀ ਅਤੇ ਪੋਲੀਟੀਕਲ ਲੋਕਾਂ ਨੇ ਵਿਕਸਿਤ ਕੀਤੀ। ਹੁਣ ਤੁਸੀਂ ਵੀ ਬੜੇ ਚੰਗੇ ਪੁਲਿਸ ਅਫਸਰ, ਇਮਾਨਦਾਰ ਪੁਲਿਸ ਅਫਸਰ ਰਹੇ ਕੰਵਰ ਵਿਜੇ ਪ੍ਰਤਾਪ ਸਿੰਘ, ਅਤੇ ਉਹਨਾਂ ਨੂੰ ਇਨਕੁਆਇਰੀ ਦਿੱਤੀ ਗਈ। ਅਤੇ ਉਹ ਪਿੱਛੇ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਆ, ਉਹਨਾਂ ਦੱਸਿਆ ਵੀ ਇਹ ਸਾਰੀ ਗੇਮ ਜਿਹੜੀ ਆ ਮਜੀਠੀਏ ਅਤੇ ਉਹਨਾਂ ਰਲ ਕੇ ਹੀ ਚਲਾਈ, ਅਤੇ ਗੈਂਗਸਟਰ ਵਾਲਾ ਕੰਮ ਵੀ ਇਹਨਾਂ ਚਲਾਇਆ, ਅਤੇ ਚਿੱਟੇ ਦਾ ਵੀ ਇਹਨਾਂ ਦੇ ਬੰਦਿਆਂ ਨੇ ਧੰਦਾ ਕੀਤਾ। ਅਤੇ ਜੇ ਸਿਆਸਤਦਾਨ ਆਪ ਨਾ ਕਰਦੇ, ਨਾ ਲਿਆਉਂਦੇ, ਨਾ ਪੁਲਿਸ ਦੇ ਅਫਸਰਾਂ ਨੂੰ ਰਲਾ ਕੇ ਕਰਦੇ, ਜੋ ਵਿਕਦਾ ਹੀ ਨਾ, ਅਤੇ ਕਿੱਥੋਂ ਲੱਗਦਾ ਅਤੇ ਕਿੱਥੋਂ ਦਲਦਲ 'ਚ ਫਸਦੇ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਇੱਕ ਵਾਰ ਫੇਰ ਹੁਲਾਰਾ ਵੱਜਾ? ਅੰਮ੍ਰਿਤਪਾਲ ਸਿੰਘ ਦੀ ਥੋੜ੍ਹੀ ਜਿਹੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਨੌਜਵਾਨੀ ਨੂੰ ਫੇਰ ਆਪਣੇ ਨਾਲ ਲੈ ਕੇ ਚੱਲ ਪਿਆ, ਉਸ ਬਾਰੇ ਕੀ ਸੋਚਦੇ? ਅੰਮ੍ਰਿਤਪਾਲ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਤਾਂ ਕਿੱਥੇ ਚੱਲ ਪਿਆ ਵਾ ਉਹ, ਪਰ ਉਹਦੀ ਕੋਸ਼ਿਸ਼ ਬਹੁਤ ਚੰਗੀ ਅਤੇ ਵਧੀਆ ਵਾ, ਅਤੇ ਇਹਨਾਂ ਸਿਆਸਤਦਾਨਾਂ ਨੂੰ ਰਿੜਕਦੀ ਆ। ਤੁਸੀਂ ਇਹਨਾਂ ਪੋਲੀਟੀਕਲ ਬੰਦਿਆਂ ਦੇ ਜਿਨ੍ਹਾਂ
ਇੰਨੀ ਉਮਰ ਉਹਨਾਂ ਦੇ ਪਿਓ ਦਾਦਿਆਂ ਨੇ ਵੀ ਇਸ ਪੰਜਾਬ ਨੂੰ ਲੁੱਟਿਆ ਤੇ ਖਾਧਾ, ਲੋਕਾਂ ਦਾ ਟੈਕਸ ਦਾ ਪੈਸਾ ਹੀ ਇਹਨਾਂ ਖਾਧਾ ਤੇ ਹੁਕੂਮਤ ਕੀਤੀ, ਕ੍ਰਾਈਮ ਕੀਤੇ ਏਡੇ ਵੱਡੇ, ਮਰਵਾਇਆ ਲੋਕਾਂ ਨੂੰ। ਇਹ ਕਿਵੇਂ ਚੀਕਦੇ ਆ ਮੀਡੀਆ 'ਚ, ਅਮਰਪਾਲ ਦੇ ਕਿਵੇਂ ਬਿਆਨ ਦਿੰਦੇ ਉਹਦੇ ਖਿਲਾਫ। ਤੇ ਉਹ ਬਹੁਤ ਚੰਗੀ ਕੋਸ਼ਿਸ਼ ਕਰਨ ਰਿਹਾ, ਉਹ ਨਸ਼ੇ ਛਡਾ ਰਿਹਾ। ਤੇ ਨਸ਼ੇ ਛਡਾਉਣ ਲਈ ਬਹੁਤ ਜ਼ਰੂਰੀ ਆ ਵੀ ਉਹਨਾਂ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਕਰਨਾ, ਸਹੀ ਕਰਨਾ ਜਿੰਨਾ ਚਿਰ। ਅਤੇ ਉਹਦੇ ਲਈ ਧਰਮ, ਸਿੱਖ ਧਰਮ ਬਹੁਤ ਜ਼ਰੂਰੀ ਆ। ਜੇ ਉਹ ਸਿੱਖ ਧਰਮ ਨੂੰ ਫਾਲੋ ਕਰਦੇ ਆ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਅਤੇ ਉਹ ਨਸ਼ਿਆਂ ਤੋਂ ਦੂਰ ਹੋਣਗੇ। ਉਹਦੀ ਕੋਸ਼ਿਸ਼ ਬਹੁਤ ਜ਼ਿਆਦਾ ਸ਼ਲਾਘਾਯੋਗ ਆ। ਤੁਸੀਂ ਬਹਿਮਲ ਕਲਾਂ ਦੀ ਗੱਲ ਕਰ ਰਹੇ ਸੀ, ਬਹਿਮਲ ਕਲਾਂ ਗੋਲੀकांड ਹੋਇਆ ਤਾਂ ਉਸ ਤੋਂ ਬਾਅਦ ਸੱਤਾ ਦੇ ਵਿੱਚ ਸਰਕਾਰ ਆਈ ਹੈ ਜਿਹੜੀ, ਉਹ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਫੈਸਲਾ ਕਰ ਦਿਆਂਗੇ, ਕਿਉਂਕਿ ਬਹਿਮਲ ਕਲਾਂ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ। ਤੁਸੀਂ ਉਹ ਦੇਖਿਆ ਦ੍ਰਿਸ਼ ਸਾਰਾ, ਕੀ ਲੱਗਦਾ ਵੀ ਇਨਸਾਫ ਮਿਲੂਗਾ ਬਹਿਮਲ ਕਲਾਂ ਵਾਲਿਆਂ ਨੂੰ? ਬਹਿਮਲ ਕਲਾਂ ਜੀ ਆ ਵੀ ਜਿਹੜੀ ਸਰਕਾਰ ਸੱਤਾ 'ਚ ਆਈ ਅਤੇ ਉਹਦੇ 'ਚ ਵੀ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣਿਆ ਅਤੇ ਉਹ ਅੰਡਰ ਪ੍ਰੈਸ਼ਰ ਆ। ਹਾਂ, ਉਹਦੇ ਉੱਤੇ ਦੇਖ ਲਓ ਕਿਵੇਂ ਉਹ ਦਿੱਲੀ ਤੋਂ ਆਣ ਕੇ ਅਤੇ ਕਰ ਰਹੇ ਆ। ਭਗਵੰਤ ਮਾਨ ਨੂੰ ਚਾਹੀਦਾ ਵੀ ਉਹ ਜੇ ਸੋਚੇ ਵੀ ਦੁਬਾਰਾ ਮੁੱਖ ਮੰਤਰੀ ਬਣੇਗਾ ਅਤੇ ਉਹ ਚਾਂਸ ਤਾਂ ਉਹਨੂੰ ਬਿਲਕੁਲ ਮਿਲਣਾ ਨਹੀਂ ਗਾ। ਬਹੁਤ ਉਹ ਨਹੀਂ ਆ ਵੀ ਜੋ ਸੋਚੇ ਵੀ ਮੇਰੀ ਅੱਗੇ ਦਾ ਜਿਸ ਤਰ੍ਹਾਂ ਦੂਜੇ ਲਾਉਂਦੇ ਰਹੇ ਸੀ ਇਹਦਾ ਵੀ ਲੱਗ ਜਾਏਗਾ। ਹਾਂ, ਜੇ ਮਿਲ ਸਕਦਾ ਵੀ ਦਲੇਰੀ ਨਾਲ ਪੰਜਾਬ ਲਈ ਕੰਮ ਕਰੇ, ਨਾ ਕਿ ਦਿੱਲੀ ਲਈ ਕੰਮ ਕਰੇ। ਪਰ ਮੈਨੂੰ ਇਹਦੇ ਵਿੱਚ ਕੋਈ ਇੰਨੀ ਜ਼ਰੂਰਤ ਨਹੀਂ ਲੱਗਦੀ ਹੈ। ਅਤੇ ਆਪਣੀ ਕੁਰਸੀ ਨੂੰ ਹੀ ਮੰਨ ਲਓ ਇਹਦੀ ਕੁਰਸੀ ਚਲੀ ਵੀ ਜਾਂਦੀ ਆ, ਆਮ ਪਾਰਟੀ ਵਾਲੇ ਇਹਨੂੰ ਲਾਹ ਵੀ ਦਿੰਦੇ ਆ, ਅਤੇ ਫਿਰ ਵੀ ਇਹਦਾ ਨਾਂ ਰਹੇਗਾ। ਅਤੇ ਇਹਨਾਂ ਨੂੰ ਦਲੇਰੀ ਨਾਲ ਕਰਨਾ ਚਾਹੀਦਾ ਅਤੇ ਲੋਕਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ। ਲੋਕਾਂ ਨੂੰ ਭਗਵੰਤ ਮਾਨ ਦਾ ਸਾਰੇ ਪੰਜਾਬ ਨੂੰ ਹੀ ਸਾਥ ਦੇਣਾ ਚਾਹੀਦਾ, ਉਹਨੂੰ ਮੌਕਾ ਦੇਣਾ ਚਾਹੀਦਾ। ਅਤੇ ਉਹ ਜੇ ਜੁਰਤ ਵਿਖਾਏ, ਇਮਾਨਦਾਰੀ ਵਿਖਾਏ ਅਤੇ ਉਹ ਕਰ ਸਕਦਾ। ਬੜੇ ਮਸਲੇ ਨੇ ਜਿਹੜੇ ਹੱਲ ਹੋ ਸਕਦੇ ਆ ਅਤੇ ਹੱਲ ਕਰਨ ਦੀ ਲੋੜ ਆ। ਪਰ ਜੇ ਐਵੇਂ ਉਹਨਾਂ ਟੋਪੀਆਂ ਵਾਲਿਆਂ ਦੇ ਇਸ਼ਾਰਿਆਂ 'ਤੇ ਫਿਰ ਮੇਰੇ ਮੂੰਹ ਨਿਕਲੂਗਾ ਭਈਏ ਨਾ, ਭਈਏ ਹੀ ਨਹੀਂ ਅਤੇ ਉਹਨਾਂ ਨੂੰ ਕੀ ਕਹੀਏ। ਉਹਨਾਂ ਦੇ ਇਸ਼ਾਰਿਆਂ 'ਤੇ ਕਰਦਾ ਕੁਰਦਾ ਰਿਹਾ ਅਤੇ ਇੱਕ ਇਹ ਜੋਗਾ ਨਹੀਂ ਹੋਏਗਾ। ਇਤਿਹਾਸ ਦੇ ਪੰਨਿਆਂ 'ਚ ਇਹਨੂੰ ਬੜੀਆਂ ਲਾਹਨਤਾਂ ਪੈਣਗੀਆਂ ਅਤੇ ਉਹ ਹੋਏਗਾ। ਸਮਾਂ ਤਾਂ ਲੰਘਦਿਆਂ ਕੋਈ ਦੇਰ ਨਹੀਂ ਲੱਗਦੀ। ਜੀ ਗੱਲ ਕਰਦੇ ਹਾਂ, ਜਲੰਧਰ ਦੇ ਵਿੱਚ ਘਰ ਢਾਹ ਦਿੱਤੇ, ਇੱਕ ਪਾਸੇ ਉਹਨਾਂ ਨੂੰ ਬੇਘਰ ਕਰ ਦਿੱਤਾ ਲੋਕਾਂ ਨੂੰ, ਉਹਨਾਂ ਬਾਰੇ ਕੀ ਸੋਚਦੇ ਹੋ? ਕਿਉਂਕਿ ਉੱਥੇ ਇੱਕ ਪੁਲਿਸ ਆਫਿਸਰ ਜਿਹੜਾ ਕਿ ਅਧਿਕਾਰੀ ਆਫਿਸਰ ਰੈਂਕ ਦਾ ਅਧਿਕਾਰੀ ਸੀਗਾ, ਉਹ ਅਜਿਹੇ ਸ਼ਬਦ ਬੋਲ ਰਿਹਾ ਹੈਗਾ ਉਸ ਨੌਜਵਾਨਾਂ ਨੂੰ ਜਾਂ ਉਹ ਘਰ ਵਾਲਿਆਂ ਨੂੰ। ਉਹ ਸ਼ਬਦ ਤਾਂ ਚਲੋ ਕਿਸੇ ਨੇ ਵੀਡੀਓ ਬਣਾ ਲਈ ਅਤੇ ਉਹ ਨੋਟ ਕਰ ਲਿਆ, ਅਤੇ ਅਦਰਵਾਈਜ਼ ਪੁਲਿਸ ਦਾ ਰਵੱਈਆ ਇਹੋ ਹੀ ਆ। ਉਹ ਤਾਂ ਮੈਨੂੰ ਛੋਟੀ ਜਿਹੀ ਗੱਲ ਲੱਗੀ ਵੀ ਉਹਨੂੰ ਗਾਲਾਂ ਹੀ ਕੱਢ ਰਿਹਾ। ਹਾਂਜੀ, ਇਹ ਲੋਕ ਤਾਂ ਢੰਗ ਤਰੀਕਿਆਂ ਨਾਲ ਲੋਕਾਂ ਨੂੰ ਮਾਰ ਵੀ ਦਿੰਦੇ ਆ, ਇਹੋ ਜਿਹੇ ਸ਼ੌਕੀਨ ਉਹਨਾਂ 'ਤੇ ਕੇਸ ਪਾ ਦਿੰਦੇ ਆ ਨਾ। ਮੇਨ ਇਹ ਆ ਜਿਹੜੀ ਪਹਿਲਾਂ ਤੁਸੀਂ ਸਵਾਲ ਕੀਤਾ ਸੀਗਾ, ਅਤੇ ਉਹਦੇ ਵਿੱਚ ਜੇਲ੍ਹ ਦੀ ਜਦੋਂ ਗੱਲ ਕਰ ਰਹੀ ਅਤੇ ਜੇਲ੍ਹ 'ਚ ਬੰਦਾ ਬਾਅਦ 'ਚ ਜਾਂਦਾ। ਮੇਨ ਜਿਹੜੇ ਮੁੰਡੇ ਨਵੇਂ ਸਕੂਲ ਕਾਲਜ ਪੜ੍ਹਨ ਵਾਲੇ ਅਤੇ ਜਦੋਂ ਕਿਤੇ ਕਿਸੇ ਕੇਸ 'ਚ ਪੁਲਿਸ ਰਾਜ 'ਚ ਆਉਂਦੇ ਆ, ਇਹ ਉਹਨੂੰ ਟਾਰਚਰ ਹੀ ਇੰਨਾ ਕਰਦੇ ਆ ਵੀ ਬੰਦਾ ਉੱਥੇ ਆਪਣੀ ਮੌਤ ਮੰਗਦਾ ਵੀ ਮੈਂ ਇਹਦੇ ਨਾਲੋਂ ਮਰ ਜਾਵਾਂ ਅਤੇ ਇੰਨੀ ਤੰਗੀ ਨੂੰ ਚੰਗਾ। ਬਹੁਤ ਜ਼ਿਆਦਾ ਟਾਰਚਰ ਕਰਦੇ ਆ ਅਤੇ ਇਹਨਾਂ ਦੇ ਮੁੰਡਿਆਂ ਦੇ ਭਗੌੜੇ ਹੋਣ ਦਾ ਬਹੁਤ ਵੱਡਾ ਕਾਰਨ ਇੱਕ ਪੰਜਾਬ ਪੁਲਿਸ ਦੀ ਟਾਰਚਰ ਆ। ਇੰਨੀ ਟਾਰਚਰ ਅੰਗਰੇਜ਼ਾਂ ਦੇ ਟਾਈਮ ਵੀ ਕਦੀ ਨਹੀਂ ਹੋਈ। ਜੇ ਮੈਂ ਕਹਾਂ ਵੀ ਮੁਗਲ ਹਕੂਮਤ ਵੇਲੇ ਵੀ ਇੰਨੀ ਧੱਕੇਸ਼ਾਹੀ ਨਹੀਂ ਹੋਈ ਜਿਹੜੀ ਪੰਜਾਬ ਪੁਲਿਸ ਨੇ ਲਾ ਲਓ ਵੀ 84 ਤੋਂ ਬਾਅਦ ਪੰਜਾਬ 'ਚ ਕੀਤੀ, ਅਤੇ ਉਹ ਅੱਜ ਤੱਕ ਵੀ ਚੱਲ ਰਹੀ ਆ।
ਤੇ ਉਹ ਟਾਰਚਰ ਤੋਂ ਹੀ ਮੁੰਡੇ ਜਿਹੜੇ ਆ ਫਿਰ ਨਹੀਂ ਪੇਸ਼ ਹੁੰਦੇ, ਉਹਨਾਂ ਦੇ ਕੇਸ ਪਾਈ ਜਾਂਦੇ ਆ ਭਗੌੜੇ ਵਿਖਾ ਕੇ, ਉਹ ਆਪਣਾ ਟਾਈਮ ਕੱਢਦੇ ਆ, ਕ੍ਰਾਈਮ ਵੀ ਕਰਦੇ ਹੋਣਗੇ। ਮਤਲਬ ਮੇਨ ਇਹਦਾ ਪੁਲਿਸ ਅਫਸਰਾਂ ਦਾ ਜਿਹੜਾ ਇਹ ਢੰਗ ਤਰੀਕਾ ਸ਼ਿਕਾਰ ਤੇ ਸ਼ਿਕਾਰੀ ਵਾਲਾ, ਉਹ ਵੀ ਇੱਕ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਇੱਕ ਬੜਾ ਵੱਡਾ ਕਾਰਨ ਆ। ਜੈਪਾਲ ਭੁੱਲਰ ਸਿੰਘ ਦੇ ਨਾਲ ਵੀ ਇਹੀ ਕੁਛ ਹੋਇਆ ਜਿਹੜਾ ਕਿ ਸਾਰਿਆਂ ਦਾ ਹੁੰਦਾ, ਸਾਰਿਆਂ ਦਾ ਹੁੰਦਾ, ਜਾਂ ਤਾਂ ਉਹਨਾਂ ਨੂੰ ਪੈਸੇ ਦਿੰਦੇ ਤੇ ਫਿਰ ਸੀਗਾ, ਤੇ ਜੈਪਾਲ ਨੂੰ ਵੀ ਇਹਨਾਂ ਟਾਰਚਰ ਕਰ ਕਰਕੇ ਹੀ ਇੱਥੋਂ ਤੱਕ ਪਹੁੰਚਾਇਆ। ਫਿਰ ਉੱਤੇ ਕੇਸ ਪਾਏ। ਜੇ ਮੈਂ ਕੋਸ਼ਿਸ਼ ਕੀਤੀ DGP ਨੂੰ ਮਿਲ ਕੇ, ਮੈਂ ਕੋਈ ਪਾ ਕੇ ਉਹਦਾ ਮਿੰਤਰਲਾ ਕੀਤਾ ਵੀ ਜਿਹੜੇ ਤੁਸੀਂ ਬਿਲਕੁਲ ਨਜਾਇਜ਼ ਕੇਸ ਪਾਏ ਆ ਤੇ ਘੱਟੋ ਘੱਟ ਉਹ ਕੇਸ ਚਲੋ ਇਹਨੂੰ ਕੱਢ ਦਿਓ ਤੇ ਬਾਕੀ ਫੇਸ ਕਰੇਗਾ, ਮੈਂ ਜਿਵੇਂ ਮਰਜ਼ੀ ਹੈ ਕਰਦਾ। ਤੇ ਉਹਨਾਂ ਚੌਥੇ ਦਿਨ ਮੇਰੇ ਨਾਲ ਕਰ ਲਿਆ ਵੀ ਠੀਕ ਕੱਢ ਦਿਆਂਗੇ, ਤੇ ਚੌਥੇ ਦਿਨ ਮੈਨੂੰ, ਮੇਰੀ ਘਰ ਵਾਲੀ ਨੂੰ ਤੇ ਰਿਸ਼ਤੇਦਾਰਾਂ ਨੂੰ ਸਾਡੇ ਤੇ ਪਰਚਾ ਦੇ ਦਿੱਤਾ। ਹਾਂ, ਤੇ ਇਸ ਕਰਕੇ ਪੁਲਿਸ ਦੇ ਵੱਡੇ ਅਫਸਰ, ਪਤਾ ਨਹੀਂ ਇਹਨਾਂ ਨੂੰ ਇਹ ਮਗਰ ਕੌਣ ਆ ਜਾਂ ਕੌਣ ਨਹੀਂ, ਖਾਸ ਕਰ ਪਿਛਲਾ ਜੋ ਤਜਰਬਾ ਵਾ, ਤੇ ਉਹਨਾਂ ਦਾ ਇਹ ਨਹੀਂ ਹੁੰਦਾ ਵੀ ਕੋਈ ਪੇਸ਼ ਹੋ ਜੇ ਤੇ ਲੀਆਂ ਤੇ ਆ ਜੇ। ਉਹਨਾਂ ਨੂੰ ਤੇ ਇਹ ਹੁੰਦਾ ਵੀ ਇਹ ਕੰਮ ਚੱਲਦਾ ਹੀ ਰਹੇ ਤੇ ਸਾਡੇ ਬੱਲੇ ਵੀ ਹੁੰਦੀ ਰਹੇ ਤੇ ਪੈਸਾ ਵੀ ਆਈ ਜਾਵੇ, ਤੇ ਕੋਈ ਭੱਜ ਗਿਆ ਤੇ ਕਿਸੇ ਨੂੰ ਫੜ ਲਿਆ, ਤੇ ਇਹ ਇੱਕ ਬੜਾ ਵੱਡਾ ਰੀਜ਼ਨ ਹੈ ਇਸ ਚੀਜ਼ ਦਾ। ਜਦੋਂ ਜੇਕਰ ਅਸੀਂ ਹੁਣ ਥੋੜ੍ਹੀ ਜਿਹੀ ਉੱਧਰ ਨੂੰ ਗੱਲ ਲੈ ਜਾਈਏ, ਸਾਨੂੰ ਯਾਦ ਆ ਜਦੋਂ ਅਸੀਂ PGI ਤੁਹਾਡੇ ਨਾਲ ਮੁਲਾਕਾਤ ਕਰ ਰਹੇ ਸੀ ਤਾਂ ਅੱਖਾਂ ਨਮ ਸੀ, ਜੈਪਾਲ ਸਿੰਘ ਭੁੱਲਰ ਦੀ ਜਿਹੜੀ ਲਾਸ਼ ਸੀ ਉਹ ਸਾਹਮਣੇ ਪਈ ਸੀ, ਤਾਂ ਹਰ ਇੱਕ ਪਿਓ ਆ ਜਿਹੜਾ ਉਹ ਉਸ ਨੂੰ ਦੇਖ ਕੇ ਧਾਵਾ ਮਾਰ ਰਿਹਾ ਸੀ ਕਿ ਆਹ ਕੀ ਹੋ ਗਿਆ। ਪਰ ਜੈਪਾਲ ਸਿੰਘ ਭੁੱਲਰ ਨੂੰ ਕੋਈ ਇਨਸਾਫ ਮਿਲਿਆ? ਮੌਤ ਤੋਂ ਬਾਅਦ ਕੋਈ ਇਨਸਾਫ ਮਿਲਿਆ ਉਸ ਨੂੰ? ਨਹੀਂ ਜੀ, ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ, ਮੈਂ ਸਾਰੇ ਸਿੱਖਾਂ ਨੂੰ ਹੀ ਕਹਿਣਾ, ਇਸ ਦੇਸ਼ ਦੇ ਤੰਤਰ 'ਚੋਂ ਇਨਸਾਫ ਦੀ ਆਸ ਰੱਖਣਾ ਬੇਵਕੂਫੀ ਭਰੀ ਗੱਲ ਹੈ। ਠੀਕ ਆ, ਕੁਝ ਇੱਕ ਸਿੱਖ ਜਿਹੜੇ ਇਹਨਾਂ ਨਾਲ ਰਲ ਕੇ ਇਹਦਾ ਹਿੱਸਾ ਬਣ ਕੇ ਤੇ ਉਹ ਪੋਲੀਟੀਕਲ ਹੋਣ ਜਾਂ ਹੋਰ ਬੰਦੇ ਹੋਣ ਤੇ ਉਹ ਢੋਂਗ ਰਚਦੇ ਆ। ਸਿੱਖਾਂ ਲਈ, ਇਕੱਲੇ ਜੈਪਾਲ ਲਈ, ਸਿੱਖਾਂ ਲਈ ਇਸ ਦੇਸ਼ 'ਚ ਕੋਈ ਇਨਸਾਫ ਨਹੀਂ, ਨਾ ਕੋਰਟਾਂ 'ਚ ਆ, ਨਾ ਪੁਲਿਸ ਕੋਲ ਆ, ਨਾ ਕਿਤੇ ਵੀ ਆ। ਇਹ ਜਿਹੜੀ ਹੈ ਸਾਡੇ ਨਾਲ 47 ਤੋਂ ਹੀ ਸ਼ੁਰੂ ਹੋ ਗਿਆ, ਅਤੇ 47 'ਚ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਗਿਆ, ਅਤੇ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਾਨਾਂ ਤੱਕ ਦਿੱਤੀਆਂ, ਜੇਲ੍ਹਾਂ ਕੱਟੀਆਂ, ਅਤੇ ਬਾਕੀ ਜਿਹੜੀਆਂ ਹਿੰਦੂ ਜਾਂ ਮੁਸਲਮਾਨ ਕੌਮਾਂ ਸੀ, ਜਿਹੜੀ ਆਬਾਦੀ ਜਿਸ ਸਾਨੂੰ ਸਾਡੇ ਨਾਲੋਂ ਬੜੇ ਵੱਡੇ ਪੱਧਰ 'ਤੇ ਸੀ, ਅਤੇ ਉਹ ਸਾਰਿਆਂ ਨੂੰ ਪਤਾ ਹੀ ਹੈ ਵੀ ਉਹਦੇ ਨਾਲੋਂ ਕਈ ਗੁਣਾ ਅਸੀਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਪਰ ਆਜ਼ਾਦੀ ਦੇ ਨਾਂ 'ਤੇ ਸਾਡੀ ਕਤਲੋਗਾਰਦ 47 'ਚ ਕਰਾਈ ਗਈ, ਅਤੇ ਇਕੱਲੀ ਕਤਲੋਗਾਰਦ ਨਹੀਂ ਕਰਾਈ ਗਈ ਵੀ ਉੱਥੇ ਹੀ ਕਤਲ ਕਰਾ ਦਿੰਦੇ ਅਤੇ ਚਲੋ ਬੱਚੇ ਬੁੱਚੇ ਫਿਰ ਵੀ ਉਹਨੂੰ ਰਹਿ ਜਾਂਦੇ, ਉਹ ਝਾੜ ਦਿੱਤੇ ਗਏ। ਤੁਸੀਂ ਆ ਜਲੰਧਰ ਦੀ ਗੱਲ ਕੀਤੀ ਆ ਵੀ ਇਹ ਤਾਂ ਇਕੱਲੇ ਉਜਾੜੇ, ਸਾਡਾ ਤਾਂ 47 'ਚ ਇਹਨਾਂ ਇਹੋ ਜਿਹਾ ਤੰਤਰ ਚਲਾਇਆ ਵੀ ਇੰਨਾ ਪੰਜਾਬ ਦਾ ਕਤਲੇਆਮ ਕਰਾਤਾ, ਮੁਸਲਮਾਨਾਂ ਦਾ ਵੀ ਅਤੇ ਸਿੱਖਾਂ ਦਾ ਵੀ, ਅਤੇ ਉਹ ਇੱਕ ਬੜੀ ਵੱਡੀ ਸਕੀਮ ਨਾਲ ਇਹਨਾਂ ਲੋਕਾਂ ਨੇ ਕਰਾਇਆ। ਕੋਈ ਉਹਨੂੰ ਚਾਚਾ ਨਹਿਰੂ ਕਹਿ ਤੇ ਕੋਈ ਭਾਵੇਂ ਉਹਨੂੰ ਮਾਮਾ ਨਹਿਰੂ ਕਹਿ ਤੇ ਕੋਈ ਭਾਵੇਂ ਕਹਿ, ਉਹਦੇ ਇੱਕ ਬੜੇ ਵੱਡੇ ਛਾਛ ਕਰਤਾ ਸਨ, ਅਤੇ ਇੰਨਾ ਵੱਡਾ ਸਾਡੀ ਕੌਮ ਦਾ 47 'ਚ ਹੀ ਕਤਲ ਕਰਾਤਾ, ਇੰਨੀ ਕੌਮ ਮਰਾਤੀ, ਉਜਾੜਤਾ, ਅਤੇ ਜਾਇਦਾਦਾਂ ਉੱਧਰ ਰਹਿ ਗਈਆਂ। ਅੱਜ ਰੋਂਦੇ ਫਿਰਦੇ ਆ। ਮੈਂ ਉਹ ਵੀ ਸੁਣੀ ਇੰਟਰਵਿਊ, ਜਲੰਧਰ ਬੈਠੇ ਜਿਹੜੇ ਵੀ ਲੋਕ ਉੱਧਰੋਂ ਪਾਕਿਸਤਾਨੋਂ ਵਿਚਾਰੇ ਉੱਜੜ ਕੇ ਆਏ ਅਤੇ ਉਹਨਾਂ ਦੇ ਘਰ ਢਾਹ ਦਿੱਤੇ ਗਏ। ਇਸ ਕਰਕੇ ਜਿਹੜੀ ਅੱਗੇ ਤਾਂ ਸਾਡੇ ਨਾਲ ਕਾਂਗਰਸ ਕਰਦੀ ਰਹੀ ਅਤੇ ਰੱਜ ਕੇ ਕੀਤਾ ਉਹਨਾਂ, ਅਤੇ ਨਾਲੇ ਭੰਡੀ ਪ੍ਰਚਾਰ ਕੀਤਾ, ਨਾਲੇ ਕਹਿੰਦੇ ਕੁੱਟਿਆ ਅਤੇ ਨਾਲੇ ਸਾਨੂੰ ਲੁੱਟਿਆ।
ਤੇ ਬਾਰਡਰ ਤੇ ਸਾਡੇ ਹੀ ਜਿਹੜੇ ਆ ਫੌਜ ਦੇ ਨਾਂ ਦੇ ਸਾਡੇ ਬੱਚਿਆਂ ਨੂੰ ਮਰਵਾਇਆ ਗਿਆ, ਧੱਕ ਕੇ ਨਜਾਇਜ਼ ਜਗ੍ਹਾ ਤੇ ਖੜੇ ਕਰਕੇ, ਜਿੱਥੇ ਜਿਵੇਂ ਮੈਂ ਤਾਂ ਪ੍ਰੈਕਟੀਕਲੀ ਤੁਹਾਨੂੰ ਕਾਰਗਿਲ ਦੇ ਵਿੱਚ ਇਹਨਾਂ ਬਹੁਤ ਜ਼ਿਆਦਾ ਸਿੱਖ ਫੌਜ ਐਵੇਂ ਹੀ ਮਰਵਾਈ, ਜਦੋਂ ਕਿ ਕੋਈ ਲੋੜ ਹੀ ਨਹੀਂ ਸੀ, ਵੈਸੇ ਮੋਰਚਾ ਫਤਿਹ ਹੋ ਸਕਦਾ ਸੀ। ਤੇ ਹੁਣ ਭਾਜਪਾ ਦੀ ਸਰਕਾਰ ਪਿਛਲੇ ਟਾਈਮ ਤੋਂ ਆ ਰਹੀ ਆ, ਤੇ ਇਹ ਦਿਨੋਂ ਦਿਨ ਹੋਰ ਹੀ ਕਹਿ ਰਹੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤੇ ਅਸੀਂ ਇਹ ਕਰਨਾ। ਕਿਤੇ ਵੀ ਕਾਂਗਰਸ ਨਾਲੋਂ ਇਹ ਘੱਟ ਨਹੀਂ, ਉਹੀ ਲੋਕ ਸਨ ਜਿਹੜੇ ਪਹਿਲਾਂ ਉਦੋਂ ਕਾਂਗਰਸ ਦੇ ਨਾਲ ਸਨ, ਇਹਨਾਂ ਦੇ ਲੀਡਰ। ਪਰ ਜੋ ਇਹਨਾਂ ਦਾ ਰਵੱਈਆ, ਜੋ ਇਹ ਸੋਚਦੇ ਨੇ, ਜੋ ਇਹਨਾਂ ਦੀ ਜਿਹੜੀ ਏਜੰਸੀਆਂ ਬਣਾਈਆਂ ਨੇ ਉਹ ਸਿੱਖਾਂ ਲਈ ਕਰ ਰਹੀਆਂ ਨੇ, ਇਹ ਬਹੁਤ ਘਾਤਕ ਆ। ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਨਾ ਹਿੰਦੂਆਂ ਦਾ ਭਲਾ, ਨਾ ਸਿੱਖਾਂ ਦਾ ਭਲਾ, ਤੇ ਨਾ ਮੁਸਲਮਾਨਾਂ ਦਾ ਭਲਾ, ਤੇ ਨਾ ਦੇਸ਼ ਦਾ ਭਲਾ। ਇਹ ਤੇ ਬਹੁਤ ਗਲਤ ਕਰ ਰਹੇ ਆ, ਇਹਨਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ। ਘੱਟੋ ਘੱਟ ਭਾਜਪਾ ਨੂੰ ਕਾਂਗਰਸ ਤੋਂ ਸਬਕ ਸਿੱਖਣਾ ਚਾਹੀਦਾ, ਨਾ ਕਿਉਂਕਿ ਚਾਲਾਂ ਚੱਲਣੀਆਂ ਚਾਹੀਦੀਆਂ। ਇਹ ਸਿੱਖਾਂ ਨੂੰ ਹਰ ਤਰੀਕੇ ਨਾਲ ਖ਼ਤਮ ਕਰਨ 'ਤੇ ਤੁੱਲੇ ਆ। ਸਾਡੇ ਕੋਲ ਬਹੁਤ ਛੋਟਾ ਜਿਹਾ ਏਰੀਆ ਰਹਿ ਗਿਆ, ਅਤੇ ਉਹਦੇ 'ਚੋਂ ਵੀ ਚੰਡੀਗੜ੍ਹ ਪੰਜਾਬ ਦੇ ਪਿੰਡ ਜਾੜੇ, ਅਤੇ ਉਹ ਇਹਨਾਂ ਕਰਤਾ। ਜੰਮੂ ਕਸ਼ਮੀਰ ਜੇ ਉੱਥੇ ਮੁਸਲਮਾਨ ਬਹੁਤ ਗਿਣਤੀ ਸੀ, ਅਤੇ ਉਹ ਵੀ ਇਹਨਾਂ ਆਪਣੀ ਸਟੇਟ ਬਣਾ ਲਈ। ਅਤੇ ਹੈਰਾਨੀ ਦੀ ਗੱਲ ਆ ਵੀ ਜਿਹੜੇ ਲੋਕ ਇਹਨਾਂ ਨੂੰ ਸਲਾਹ ਬੜੇ ਬੜੇ ਅਫਸਰ ਦੇ ਰਹੇ ਆ, ਉਹਦੇ ਕਿਤੇ ਨਾ ਕਿਤੇ ਇਹੋ ਜਿਹੇ ਲੋਕਾਂ ਦੇ ਬਾਹਰਲੇ ਦੇਸ਼ਾਂ 'ਚ ਹੁੰਦੇ ਨੇ ਸੈਟਅਪ, ਪ੍ਰਾਪਰਟੀਆਂ ਹੁੰਦੀਆਂ, ਅਤੇ ਦੇਸ਼ ਨੂੰ ਹੀ ਤਬਾਹ ਕਰ ਦੇਣਗੇ। ਤੁਸੀਂ ਸਾਰਾ ਦੇਸ਼ ਹੀ ਜਿਹੜਾ ਉਜਾੜ ਦੇਣਗੇ ਜਿਸ ਤਰ੍ਹਾਂ ਇਹ ਕਰਨ ਰਹੇ ਆ। ਤੁਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰੀ ਹੈ ਕਿ ਪ੍ਰੋਪਰਟੀਆਂ ਸੈੱਟ ਹੁੰਦੀਆਂ ਨੇ, ਜਿਵੇਂ ਆਪਾਂ ਨੌਜਵਾਨੀ ਦੀ ਗੱਲ ਕਰ ਰਹੇ ਹਾਂ, ਪੰਜਾਬ ਦੀ ਨੌਜਵਾਨੀ ਧੜਾ ਧੜ ਬਾਹਰ ਨੂੰ ਭੱਜ ਰਹੀ ਆ, ਪਰ ਉੱਥੇ ਇੱਕ ਨਾਮ ਆਉਂਦਾ ਬਾਹਰੋਂ, ਸਿੱਧੂ ਮੂਸੇਵਾਲੇ ਦੀ ਵੀ ਗੱਲ ਕਰੀ ਸੀ, ਲਖਵੀਰ ਲੰਡੇ ਦਾ ਨਾਮ ਆਉਂਦਾ, ਫਿਰ ਨਾਮ ਆਉਂਦਾ ਗਾ ਉੱਥੋਂ ਗੋਲਡੀ ਬਰਾੜ ਦਾ। ਉਹ ਜ਼ਿੰਮੇਵਾਰੀਆਂ ਚੁੱਕ ਲੈਂਦੇ ਨੇ ਹਰੇਕ ਦਾ ਕਤਲ ਕਰਨ ਤੋਂ ਮਗਰੋਂ, ਕਿ ਸਾਡੀ ਜ਼ਿੰਮੇਵਾਰੀ ਆ। ਸੋਸ਼ਲ ਮੀਡੀਆ ਦੇ ਕਾਫੀ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਚੁੱਕੀਆਂ ਗਈਆਂ ਉਹਨਾਂ ਦੇ ਵੱਲੋਂ। ਹੁਣ ਮੈਂ ਉਹਨਾਂ ਬਾਰੇ ਜਾਣਦਾ ਨਹੀਂ ਆ, ਅਤੇ ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਆ। ਉਹਦੇ ਬਾਰੇ ਮੈਂ ਕੀ ਕਹਿ ਸਕਦਾ? ਐਵੇਂ ਕੋਈ ਮੈਂ ਬਿਲਾ ਵਜ੍ਹਾ ਕੋਈ ਬੋਲਦਿਆਂ, ਮੈਨੂੰ ਉਸ ਚੀਜ਼ ਦੀ ਨੌਲੇਜ ਨਹੀਂ ਆ ਵੀ ਜ਼ਿੰਮੇਵਾਰੀਆਂ ਇਹਦੇ ਉਹ ਸਿਸਟਮ ਜਾਂ ਜਿਨ੍ਹਾਂ ਲੋਕਾਂ ਕੋਲ ਇਹ ਪਾਵਰ ਆ ਉਹ ਹੀ ਦੱਸ ਸਕਦੇ ਆ। ਜਿੱਦਾਂ ਕਿ ਪੰਜਾਬ ਦੀ ਨੌਜਵਾਨੀ ਦੇ ਵਿੱਚ ਇੱਕ ਅਜਿਹਾ ਦੌਰ ਆਇਆ, ਖਾੜਕੂ ਲਹਿਰ ਦਾ ਦੌਰ ਚੱਲਿਆ। ਉਸ ਤੋਂ ਪਹਿਲਾਂ ਪੰਜਾਬ ਉੱਜੜ ਕੇ ਆਇਆ, ਤਾਂ ਫਿਰ ਉਸ ਤੋਂ ਬਾਅਦ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਕਦੇ ਪੰਜਾਬ ਦੇ ਵਿੱਚ ਗੁੱਟ ਬਣਾ ਦਿੱਤੇ ਜਾਂਦੇ ਆ, ਗੈਂਗਵਾਰ ਬਣਾ ਦਿੱਤੀ ਜਾਂਦੀ ਆ, ਕਦੇ ਪੰਜਾਬ ਦੇ ਪੁੱਤਾਂ ਨੂੰ ਹੀ ਨਸ਼ਿਆਂ ਦੇ ਰਾਹ ਤੋਰ ਦਿੱਤਾ ਜਾਂਦਾ। ਮੈਂ ਖਾਸ ਕਰ ਭਾਜਪਾ ਦੇ ਲੀਡਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਗਲਤਫਹਿਮੀ ਬਿਲਕੁਲ ਛੱਡ ਦਿਓ, ਵੀ ਕਿਉਂਕਿ ਜੋ ਮੈਂ ਪੜ੍ਹਿਆ ਉਹ ਇਹ ਆ ਵੀ ਦੋ ਧਰਮ ਜਿਹੜੇ ਬਿਲਕੁਲ ਵਧੀਆ ਧਰਮ ਸੀ, ਬੁੱਧ ਤੇ ਜੈਨ, ਤੇ ਸਨਾਤਨ ਧਰਮ ਨੇ ਉਹਦੇ 'ਚ ਐਂਟਰੀ ਮਾਰ ਕੇ ਤੇ ਉਹ ਧਰਮ ਖਤਮ ਕਰ ਦਿੱਤੇ। ਬੋਧੀਆਂ ਨੂੰ ਸਾੜਿਆ ਗਿਆ ਤੇ ਬਾਹਰਲੇ ਦੇਸ਼ ਦੇ ਹਾਕਮਾਂ ਤੋਂ ਹਮਲਾ ਕਰਾਇਆ ਗਿਆ ਉਹਨਾਂ 'ਤੇ, ਜਿਹੜੇ ਉਸ ਟਾਈਮ ਦੇ ਰਾਜੇ ਸੀ, ਤੇ ਉਹ ਜਿਹੜੇ ਬਚੇ ਖਚੇ ਉਹ ਬਾਹਰਲੇ ਦੇਸ਼ਾਂ 'ਚ ਚਲੇ ਗਏ। ਇਹ ਲੋਕ ਉਸ ਸੋਚ 'ਤੇ ਚੱਲ ਰਹੇ ਆ ਵੀ ਸਿੱਖ ਧਰਮ ਬੜਾ ਛੋਟਾ ਜਿਹਾ ਧਰਮ ਆ, ਚੰਦ ਇੱਕ ਲੋਕ ਨੇ, ਤੇ ਇੰਨੀ ਵੱਡੀ ਕਤਲੇਆਮ ਇਹਨਾਂ ਦੀ ਪਿਛਲੇ 75-80 ਸਾਲਾਂ 'ਚ ਅਸੀਂ ਕਰਾ ਦਿੱਤੀ ਆ, ਤੇ ਇਹ ਹਿੰਦੂ ਬਣ ਜਾਣਗੇ ਜਾਂ ਇਹ ਖਤਮ ਹੋ ਜਾਣਗੇ, ਇਹ ਟਲ ਜਾਣਗੇ। ਸਿੱਖ ਧਰਮ ਤੇ ਫਿਰ ਵੀ ਰਹੇਗਾ ਤੇ ਲੋਕ ਵੀ ਰਹਿਣਗੇ। ਜੇ ਨਾ ਟਲੇ ਤੇ ਦੇਸ਼ ਹੀ ਖਤਮ ਹੋ ਜਾਏਗਾ।
हाँ, ये ना कदी इंडिया सी, ये अंग्रेज़ां ने बनाया। ਵੱਖਰੇ ਵੱਖਰੇ देश सन, राजे सन, ते ये गलतफहमी च ना रहन। जे सिखां दा जिस तरह ये खात्मा कर रहे आ ਵੱਖ-ਵੱਖ ਢੰਗਾਂ ਨਾਲ, ਇਹਨਾਂ ਨੂੰ ਉਦੋਂ ਪਤਾ ਲੱਗੂ ਜਦੋਂ ਕਿਸੇ ਦੂਸਰੇ ਦੇਸ਼ ਨਾਲ ਜੰਗ ਹੋਈ, ਤੇ ਫਿਰ ਇਹਨਾਂ ਨੂੰ ਉਹਦੇ ਰਿਜ਼ਲਟ ਤੋਂ ਪਤਾ ਲੱਗੂ ਵੀ ਅੱਜ ਜੇ ਸਿੱਖ ਹੁੰਦੇ ਇੱਥੇ ਤੇ ਆਹ ਗੱਲ ਨਾ ਬਣਦੀ ਜੀ। ਇਹ ਦੇਸ਼ ਦਾ ਨੁਕਸਾਨ ਹੈ। ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ, ਅਸੀਂ ਇੱਥੋਂ ਦੇ ਕੋਈ ਇਹਨਾਂ ਦੇ ਪਿਓ ਦਾ ਨਹੀਂ ਗਾ, ਸਾਡੇ ਵੱਡ ਵਡੇਰਿਆਂ ਦੀ ਇਹ ਧਰਤੀ ਆ। ਤੇ ਇਹ ਧਰਮ ਦੇ ਨਾਂ 'ਤੇ ਬਹੁਤ ਸੰਮਤੀ ਇਕੱਠੀ ਕਰਕੇ ਜੇ ਨਾ ਹਿੰਦੂ ਰਾਸ਼ਟਰ ਬਣਾਉਣ, ਆਪਣੇ ਇਲਾਕੇ 'ਚ ਬਣਾ ਲੈਣ, ਉੱਥੇ ਹਿੰਦੂ ਰਾਸ਼ਟਰ ਬਣਾ ਲੈਣ, ਸਾਨੂੰ ਸਾਡਾ ਇਲਾਕਾ ਛੱਡ ਦੇਣ। ਹਿੰਦੂ ਰਾਸ਼ਟਰ ਦੇ ਨਾਲ ਸਿੱਖਾਂ ਨੂੰ ਮਾਰ ਕੇ ਬਣਾਉਣਾ, ਇਹੋ ਸੋਚ ਹੀ ਕਾਂਗਰਸ ਦੀ ਸੀ। ਤੇ ਕਾਂਗਰਸ ਦੇ ਨਾਲ ਵੀ ਇਹ ਜਿਹੜੀ ਲੀਡਰ ਨੇ ਇਹਨਾਂ ਦੇ RSS ਦੇ ਬਿਲਕੁਲ ਸੇਮ ਇਹਨਾਂ ਦੇ ਵੀ ਲੀਡਰ ਸਨ ਤੇ ਉਹ ਵੀ ਸਨ। ਹਾਂਜੀ, ਤੇ ਇਹਨਾਂ ਨੇ ਬੜੀ ਸਾਜ਼ਿਸ਼ ਨਾਲ, ਇੱਕ ਤੇ ਏਡੀ ਵੱਡੀ ਆਰਮੀ ਸੀ ਇੱਥੋਂ ਦੀ, ਅੰਗਰੇਜ਼ ਆਰਮੀ ਤੇ ਨਹੀਂ ਨਾਲ ਲੈ ਗਏ, ਤੇ ਇੱਕ ਤਾਂ ਇਕੱਲੇ ਪੰਜਾਬ ਨੂੰ ਇਹਨਾਂ ਨੇ ਵੰਡਿਆ ਤੇ ਕਤਲੇਆਮ। ਇਹ ਤੇ ਇੱਕ ਪਿੰਡ 'ਚ ਹੀ ਨਹੀਂ ਆਰਮੀ ਲਾ ਸਕਦੇ ਵੀ ਇੱਕ ਕਿਤੇ ਚੂਹਾ ਵੀ ਨਾ, ਚਿੜੀ ਵੀ ਨਾ ਮਰਦੀ ਜੇ ਇਹਨਾਂ ਇਹ ਕਰਾਉਣਾ ਹੁੰਦਾ। ਪਰ ਇਹਨਾਂ ਖੁਦ 2 ਗੱਡੀਆਂ ਖੜੀਆਂ RSS ਦੇ ਗੁੰਡਿਆਂ ਨੇ ਬਠਿੰਡੇ ਤੇ ਅੰਮ੍ਰਿਤਸਰ 2 ਲਾਹੌਰ ਜਾਣ ਵਾਲੀਆਂ ਟ੍ਰੇਨਾਂ ਖੜੀਆਂ ਇਹਨਾਂ ਵੱਡੀਆਂ ਛੁਰਿਆਂ ਨਾਲ। ਪਹਿਲਾਂ ਇਹਨਾਂ ਪ੍ਰੈਕਟਿਸ ਕੀਤੀ ਸੀ, ਵੱਢ ਕੇ ਉੱਤੇ ਲਿਖ ਕੇ ਲਾਇਆ ਵੀ ਹਿੰਦੁਸਤਾਨ ਸੇ ਲੜਨਾ ਸਿੱਖੋ। ਉਹ ਜਦੋਂ ਲਾਹੌਰ ਗਈਆਂ ਤੇ ਉਹ ਮੁਸਲਮਾਨ ਵੇਖ ਕੇ ਵੀ ਭੜਕਣਾ ਹੀ ਸੀ, ਉਹਨਾਂ ਨੇ ਉੱਧਰੋਂ ਆਉਂਦੇ ਹਿੰਦੂ ਤੇ ਸਿੱਖ ਜਿਹੜੇ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਤੇ ਇਹ ਤੇ ਮੈਂ ਕਈਆਂ ਕੋਲ ਸੁਣਦਾ ਰਿਹਾ, ਉਹਨਾਂ ਦੀ ਤਾਂ ਇਹ ਸੀ ਵੀ ਜੇ ਚਲੋ ਸਾਡਾ ਕੋਈ ਹਿੰਦੂ ਮਰ ਗਿਆ ਤੇ ਉਹ ਤੇ ਆਟੇ ਦੇ ਲੂਣ ਬਰਾਬਰ ਸੀ ਵੀ 99% ਤੇ ਸਿੱਖ ਹੀ ਮਰੇ 47 ਦੇ ਵਿੱਚ। ਤੇ ਇਹ ਪੰਜਾਬ 'ਚ ਨਾ ਸਿਰਫ ਮੁਸਲਮਾਨਾਂ ਦੀ ਤਾਂ ਐਡੀ ਜ਼ਿਆਦਾ ਸਟਰੈਂਥ ਆ, ਇੰਨੇ ਉਹਨਾਂ ਦੇ ਦੇਸ਼ ਨੇ। ਹਾਂਜੀ, ਤੇ ਉਹ ਵਰਲਡ ਦੀ ਇੱਕ ਧਾਰਮਿਕ ਤੌਰ 'ਤੇ ਸੈਕਿੰਡ ਆਬਾਦੀ ਕ੍ਰਿਸਚਨ ਤੋਂ ਬਾਅਦ, ਤੇ ਉਹ ਤਾਂ ਇਹਨਾਂ ਨੂੰ ਪਤਾ ਸੀ ਨਾ ਖਤਮ ਹੋ ਸਕਦੀ ਹੈ ਤੇ ਨਾ ਹੋਣੀ ਹੈ, ਤੇ ਖਤਮ ਤਾਂ ਇਹਨਾਂ ਸਿੱਖਾਂ ਨੂੰ ਹੀ ਕਰਨਾ ਸੀ। ਤੇ ਇਹ ਕਰ ਰਹੇ ਆ ਜੀ, ਇਸ ਤਰ੍ਹਾਂ ਹੀ ਰਹੇ ਚਲੋ ਅਸੀਂ ਵੀ ਖਤਮ ਹੋ ਜਾਵਾਂਗੇ ਤੇ ਨਾਮੋ ਨਿਸ਼ਾਨ ਇਹਨਾਂ ਦਾ ਵੀ ਨਹੀਂ ਰਹੇਗਾ। ਹਾਂ ਬਿਲਕੁਲ, ਹਾਂ, ਇਹ ਜੇ ਏਡੇ ਹੀ ਇਹ ਹੁੰਦੇ ਨਾ ਡੀਂਗਾਂ ਮਾਰਦੇ ਆ, ਤੇ ਇਹ 12, 14, 1500 ਸਾਲ ਪਤਾ ਨਹੀਂ ਕਿੰਨੇ ਸਾਲ ਦੇ ਗੁਲਾਮ ਹੀ ਸੀ, ਕੋਈ ਇਹਨਾਂ ਦੀਆਂ ਕਰਤੂਤਾਂ ਹੀ ਇਹੋ ਜਿਹੀਆਂ ਸੀ। ਹਾਂਜੀ, ਹੁਣ ਜੇ ਅੰਗਰੇਜ਼ਾਂ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਮੁਗਲ ਸੀ, ਮੁਗਲਾਂ ਤੋਂ ਪਹਿਲਾਂ ਪਠਾਨ ਸੀ, ਪਠਾਨਾਂ ਤੋਂ ਪਹਿਲਾਂ ਲੋਧੀ ਸੀ, ਤੇ ਉਹ ਸਾਰੇ ਹੀ ਮੁਸਲਮਾਨ ਸਨ। ਹਾਂਜੀ, ਤੇ ਜੇ ਉਹਨਾਂ ਨੂੰ ਰੋਕਿਆ ਤੇ ਇਹਨਾਂ ਸਿੱਖਾਂ ਨੇ ਹੀ ਰੋਕਿਆ, ਤੇ ਸਿੱਖਾਂ ਨੇ ਇਕੱਲਾ ਆਪਣੇ ਤੋਂ ਨਹੀਂ ਰੋਕਿਆ, ਉਹਨਾਂ ਹਿੰਦੂਆਂ ਨੂੰ ਵੀ ਬਚਾਇਆ, ਅੱਗੇ ਹੋ ਕੇ ਸਾਡੇ ਗੁਰੂਆਂ ਨੇ ਬਚਾਇਆ। ਤੇ ਇਹ ਇਸ ਨਾਂ 'ਤੇ ਜੈ ਮਾਤਾ ਦੀ ਤੇ ਇੱਧਰ ਉੱਧਰ ਦੇ ਨਾਂ 'ਤੇ ਧਰਤੀ ਮਾਤਾ ਤੇ ਹਮਾਰਾ ਭਾਰਤ TV 'ਤੇ ਇਹੋ ਜਿਹੀਆਂ ਬਾਝਾਤ ਗੱਲਾਂ ਕਰਦੇ ਆ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਨਹੀਂ, ਤੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਗੱਲਾਂ ਦਾ ਰਿਜ਼ਲਟ ਕੀ ਨਿਕਲਿਆ। ਇਸ ਕਰਕੇ ਅਸੀਂ ਇੱਥੋਂ ਦੇ ਮਾਲਕ ਹਾਂ, ਅਸੀਂ ਇੱਥੋਂ ਦੇ ਵਾਸੀ ਹਾਂ। ਇਹਨਾਂ ਨੂੰ ਬਿਲਕੁਲ ਸਿੱਖਾਂ ਦੀਆਂ ਜਿਹੜੀਆਂ ਮਸਲੇ ਨੇ ਉਹ ਹੱਲ ਕਰਨੇ ਚਾਹੀਦੇ ਆ, ਤੇ ਸਿੱਖਾਂ ਦਾ ਕਤਲੇਆਮ ਬੰਦ ਕਰਨਾ ਚਾਹੀਦਾ। ਲਾਸਟ ਦੇ ਵਿੱਚ ਇੱਕ ਸਵਾਲ ਆ, ਮੀਡੀਆ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਪੰਜਾਬ ਦਾ ਮੀਡੀਆ ਹੋਵੇ ਜਾਂ ਨੈਸ਼ਨਲ ਮੀਡੀਆ ਹੋਵੇ, ਕਿੱਥੇ ਖੜਾ ਦੇਖਦੇ? ਦੇਖੋ ਜੀ, ਜਿਹੜਾ ਨੈਸ਼ਨਲ ਮੀਡੀਆ ਉਹ ਤਾਂ ਮੈਂ 84 'ਚ ਦੇਖਿਆ, ਤੇ
मेरे ख्याल वर्ल्ड च इन्ना माड़ा जां इस ढंग दा 99% मीडिया नहीं हो सकता जिहड़े बड़े ऊट पटांग लिखते रहे दरबार साहब के टैग नूं उन्हां किवें पेश किया ते किवें अखबारां पढ़ते रहे हैं। तो देख लो आ जलंधर का एक अखबार अज भी छपदा इधर, वो एक अखबार ही जिहड़ी आ वो हिंदू कम्यूनिटी के लोग हैंडल करते सी ते वो अग लाई आया। हाँ जी, तो उन्हें इहो जिहे हालात करते थे जी, 80-85 सालों का बुढ़ा कि इन्हें मार दिता। तो उदों बाद वेखो भी की हालात बने, तो किधर भिंडरां वाले नूं उहदे परचे दे विच पाया, तो किस तरह इन्ना अपसैट किया। ये मेन काम है भी इन्हां जिहड़ियां खुफिया एजेंसियां खोलियां ने, उत्थे बड़े वड्डे दिल्ली च दफ्तर ने 3-4 इन्हां दियां बहुत तगड़ियां एजेंसियां ने, वो इहो जिहियां प्लैनिंग बना के ते ये काम करदियां ने, पर उन्हां दे रिजल्ट लई उन्हां नूं कोई है नहीं है। उन्हां नूं ते अपने बेनीफिट ने, इहो जिहियां गलत स्कीमां बना के, इहो जिहे गलत करके, लोकां दा कतलेआम करा के, खत्म करा के, तो फिर असीं सिख तो जे कहण भी असीं हिंदुआं नूं कतल करके मार के जां जाड़ के असीं जीना चाहुंदे हां, तो फिर तो साडे नाल करन। तो असीं ते किसी हिंदू नूं भी जां किसी नूं मरदा वेख भी नहीं सकते, मारना तो असीं कित्थों आ। हुण दिल्ली च देख लो, दिल्ली की आल इंडिया च ही इंदिरा गांधी नूं मार दिता, तो सिखां दा किवें कतलेआम कीता इन्हां शरेआम। तो उत्थों दी पुलिस जिहड़ी हर थां आप कराउंदी रही, हर थां दी, तो सिर्फ सिखां दा ही कराउंदी रही। बड़े बड़े अफसर जिहड़े वो भी नहीं बख्शे। तो इस करके बहुत कुछ गलत होया ते लगातार हो रहा। तो जदों कोई देखो कोई भी देश होवे, बंदा होवे, कम्यूनिटी होवे, वो जे इस तरह करूगी तो उसका रिजल्ट भी माड़ा ही निकलूगा। तो ये जिहड़े दुख की गल है भी पंजाब दे हिंदुआं नूं भी नाल उन्हां दे रल के ते वो भी उस टाइप दे हो गए। तो ये हर तरीके नाल गुप्त जिस तरह इन्हां दा हैगा साम दाम दंड भेद, वो तरीके नाल ये सिखां नूं ही खत्म करन लई सोचदे रहिंदे आ। जिन्हां ने ये तो लभदे ही ना किते। औरंगजेब किहड़े कतल कीते औरंगजेब ने इन्हां दे, उन्हें तो एक दबका मारिया। ये सारे जनेऊ ला के तो उस वेले करा के हुण जिहड़े 90% मुसलमान इंडिया च ने, ये सारे हिंदुआं दे भी बने। हाँ जी, तो जे जदों सिखां दा राज आया, किवें लहू डोल के असीं उन्हां नूं डकिया ते राज कीता, ते असीं ते एक भी हिंदू नूं सिख नहीं बनाया, ना मुसलमान नूं असीं धक्के ना बनाया, तो ना उन्दा ये कहा भी असीं सिर कलम कर देंगे। असीं चाहुंदे ते असीं ते सारे ही बना दे, सारे ही सिख बना दे। हाँ जी, तो ये एक दबके ना ला के ते सुट्टी जांदे सी। ये गल्लां किहड़ियां करदे ने, झूठ दे पलंदे बन के ते मीडिया ते सुट्टी जांदे जी। न्यूक्लियर पावर बन गया इंडिया जी, जे करदे हो गए, वो करदे है। न्यूक्लियर पावर तुसीं सुट्टोगे ते तुहाडे ते भी कोई सुट्टूगा। तो इस करके सिख धर्म ते साडे गुरुआं ने दित्ती भी जीओ ते जीण दिओ, दूजिਆਂ ਦਾ भी भला करो। ईवन दैट कोई किसी धर्म का ਉਹਦਾ भी भला करो। तो साडे ही मगर मारन ते तुले ने। सिखां नूं जागना चाहिए, तो बिल्कुल इसलिए चकन्ने रहना चाहिए, इन्हां को डरना नहीं चाहिए। हाँ जी, इन्हां बहुत कुछ कर लिया, इन्हां सानूं अगले जगह तक साडा इन्हां टैसट लै ले। हुण दरबार साहब ने टैग किया, तो मेन कौन सी उस टाइम की? इंदिरा गांधी। तो फौजदारी का जनरल कौन सी? जनरल वैद्या। तो उन्होंने वेखो भी किवें जाके उहदे गनमैन ने इंदिरा गांधी मारती, तो जनरल वैद्या भी कित्थे जाके मारिया? जिंदे ने, सुखे ने, तो होर किन्ने मारे? की लोड़ सी उन्होंने मारन दी? उन्होंने इंदिरा गांधी नूं मारन दी की लोड़ सी?
ਕੋਈ ਹੈ ਸੀ? ਪਹਿਲਾਂ ਵੀ ਉਹੀ ਬੰਦੇ ਸਨ ਜਿਹੜੀ ਉਹਦੀ ਸਿਕਿਉਰਿਟੀ ਕਰਦੇ ਸਨ। ਤੇ ਜਨਰਲ ਵੈਦਿਆ ਨੂੰ ਮਾਰਨ ਦੀ ਕੀ ਲੋੜ ਸੀ? ਇਹੋ ਸੀ ਵੀ ਉਹਨੇ ਇਹਨੂੰ ਮਾਰੀਆਂ ਫੌਕੀਆਂ ਵੀ 15 ਮਿੰਟਾਂ 'ਚ ਮੈਂ ਜਿਹੜਾ ਉਹਨੂੰ ਜਿੰਦਾ ਜਾਂ ਮੁਰਦਾ ਭਿੰਡਰਾਂ ਵਾਲੇ ਨੂੰ ਫੜ ਲਾਂਗਾ। ਉਹ ਜੀ ਹੈ। ਤੇ ਇਹ ਤਾਂ ਨਹੀਂ ਵੀ ਉਹਨਾਂ ਦਾ ਧਰਮ ਸਥਾਨ ਆ ਜਾਂ ਇੰਡੀਆ ਨੂੰ ਫੜਨ ਦੀ ਕੀ ਆ, ਉਹਨੇ ਕੀਤਾ ਹੀ ਕੀ ਹੈ ਜਿਹੜਾ ਉਹਨੂੰ ਫੜ ਕੇ ਜਿੰਦਾ ਜਾਂ ਮੁਰਦਾ ਇਹਨੂੰ ਚਾਹੀਦਾ। ਤੇ ਆਹ ਜਿਹੜੇ ਬਾਦਲ ਕਾ ਟੋਲਾ ਸੀ ਦੱਲੇ, ਭਾਵੇਂ ਟੌੜਾ ਹੋਵੇ ਤੇ ਭਾਵੇਂ ਲੌਂਗੋਵਾਲ ਹੋਵੇ ਤੇ ਭਾਵੇਂ ਇਹ ਹੋਵੇ ਤੇ ਭਾਵੇਂ ਬਰਨਾਲਾ ਤੇ ਰਾਮੂ ਵਾਲੀ ਆ, ਇਹ ਦੱਲੇ ਸਾਰੇ ਨਾਲ ਰਲ ਕੇ ਇਹਨਾਂ ਦਾ ਸਵਾਏ ਭਿੰਡਰਾਲੇ ਤੋਂ ਮਰਵਾਉਣ ਤੋਂ ਹੋਰ ਇਹਨਾਂ ਨੂੰ ਕੰਮ ਹੀ ਕੋਈ ਨਹੀਂ ਸੀ। ਉਹਦੇ ਲਈ ਅਟੈਕ ਵੀ ਕਰ ਲਈ ਤੇ ਜਾ ਕਹਿੰਦੇ ਸੀ ਵੀ ਸਾਡੇ ਪਾਸੋਂ ਬਾਹਰ ਹੋ ਗਿਆ। ਤੇ ਇਹਨਾਂ ਦਾ ਵੀ ਰੱਬ ਕਿਤੇ ਨਾ ਕਿਤੇ ਨਿਚੋੜ ਕਰੇਗਾ ਬੇੜਾ ਗਰਕ, ਤੇ ਇਹਨਾਂ ਦਾ ਵੀ ਹੋਏਗਾ ਹੀ। ਹਾਂ, ਇਹ ਚੀਜ਼ ਦੀ ਜੇ ਔਰੰਗਜ਼ੇਬ ਦਾ ਕੁਛ ਨਹੀਂ ਰਿਹਾ ਤੇ ਬਾਦਲ ਦਾ ਵੀ ਕੁਛ ਨਹੀਂ ਰਹਿਣਾ ਜੀ, ਤੇ ਇੰਦਰਾ ਗਾਂਧੀ ਦਾ ਵੀ ਕੁਛ ਨਹੀਂ ਰਹਿਣਾ। ਬਿਗਲਣ ਵੀ ਗਾਂ ਉਹਦੀ ਬੰਸੀ ਨਹੀਂ ਹੈਗੀ। ਹਾਂਜੀ, ਕੀ ਬਣਿਆ? ਗਾਂ ਉਹਦੇ ਪੁੱਤ ਨਾਲ ਵੀ ਕੀ ਹੋਇਆ? ਭਾਵੇਂ ਉਹ ਕਿਸੇ ਨੇ ਮਾਰਿਆ, ਪਰ ਪਾਪ ਦਾ ਤੇ ਉਹ ਦੋਵੇਂ ਉਹਦੇ ਕਿਵੇਂ ਉਹਦੇ ਹੋਏ। ਰਾਜੀਵ ਗਾਂਧੀ ਲਾਸਟ ਹੋਇਆ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਇੱਕ ਬੇਹੱਦ ਖਾਸ ਸੀ, ਜਿਹੜੀ ਕਿ ਅਸੀਂ ਪੰਜਾਬ ਦੇ ਪੁੱਤਾਂ ਨੂੰ ਆਖਰ ਕਿਉਂ ਸਿਸਟਮ ਅਜਿਹੇ ਦੌਰ ਦੇ ਵੱਲ ਤੱਕ ਰਿਹਾ ਹੈਗਾ ਜਿਹੜਾ ਦੌਰ ਕਦੇ ਪੰਜਾਬ ਨੇ ਇੱਕ ਵਾਰ ਪਹਿਲਾਂ ਵੀ ਦੇਖਿਆ। ਤਾਂ ਇਹ ਸਵਾਲ ਸੀ ਜਿਹੜੇ ਕੁਛ ਕੁ ਅਸੀਂ ਜਵਾਬ ਲੈਣੇ ਸੀ। ਤਾਂ ਅੱਜ ਅਸੀਂ ਜੈਪਾਲ ਸਿੰਘ ਭੁੱਲਰ ਦੇ ਫਾਦਰ ਸਾਹਿਬ ਭੁਪਿੰਦਰ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਸੇ ਤਰ੍ਹਾਂ ਜਿਹੜੀਆਂ ਮੁਲਾਕਾਤਾਂ ਨੇ ਉਹ ਕਰਾਂਗੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਪੁੱਤ ਚਲੇ ਗਏ ਤੇ ਮੁੜ ਕੇ ਵਾਪਸ ਨਹੀਂ ਆਏ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਯਾਨੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।